ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਆ ਉਹਦੇ ਵਿੱਚੋਂ ਕੁਝ ਕੁ ਖਾਸ ਖਬਰਾਂ, ਕੁਝ ਕੁ ਖਾਸ ਮਸਲੇ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਸੋ ਅੱਜ ਵੀ ਆਪਾਂ ਕੁਝ ਕੁ ਮੁੱਦੇ ਵਿਚਾਰਾਂਗੇ ਇਸ ਪ੍ਰੋਗਰਾਮ 'ਚ, ਤੇ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਵਿੱਚ ਪਹੁੰਚ ਚੁੱਕੇ ਆ ਦਲਜੀਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਸੋ ਦਲਜੀਤ ਜੀ, ਸਭ ਤੋਂ ਪਹਿਲਾਂ ਗੱਲ ਕਰਨੀ ਚਾਹੁੰਦਾ ਜੀ ਮੈਂ ਅਮਰੀਕਾ ਬਾਰੇ, ਜੋ ਪਿਛਲੇ ਕਾਫੀ ਸਮੇਂ ਤੋਂ ਤਾਲਿਬਾਨ ਨਾਲ ਇੱਕ ਸਮਝੌਤਾ ਕਰਨ 'ਚ ਮਸਰੂਫ ਸੀਗਾ, ਕਿਉਂਕਿ ਖਬਰਾਂ ਇਹ ਆ ਰਹੀ ਸੀ ਕਿ ਲਾਸਟ ਕੁਝ ਦਿਨਾਂ ਤੋਂ ਅਮਰੀਕਾ ਤੇ ਜਿਹੜੇ ਤਾਲਿਬਾਨ ਦੇ ਨੁਮਾਇੰਦੇ ਉਹਨਾਂ 'ਚ ਮੀਟਿੰਗਸ ਵੀ ਚੱਲ ਰਹੀਆਂ ਤੇ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਦੱਸਿਆ ਇਹ ਜਾ ਰਿਹਾ ਜੀ ਕਿ ਇਹ ਗੱਲ ਜਿਹੜੀ ਆ ਕਿਸੇ ਬੰਨੇ ਕੰਢੇ ਲੱਗ ਨਹੀਂ ਸਕੀ ਤੇ ਉਹ ਜਿਹੜਾ ਸਮਝੌਤਾ ਹੈ ਉਹ ਟੁੱਟ ਗਿਆ। ਸੋ ਥੋੜਾ ਇਹ ਸਮਝਾਓ ਕਿ ਹੁਣ ਗੱਲ ਕਿੱਥੇ ਖੜੀ ਹੈ। ਤਾਲਿਬਾਨ ਦੇ ਨਾਲ ਰੌਲਾ ਅਮਰੀਕਾ ਦਾ ਉਸ ਵੇਲੇ ਪਿਆ ਜਦੋਂ ਅੱਜ ਤੋਂ 18 ਸਾਲ ਪਹਿਲਾਂ 2001 ਦੇ ਵਿੱਚ 9/11 ਹੋਇਆ ਜੀ। ਸਤੰਬਰ ਮਹੀਨੇ ਦੀ 11 ਤਰੀਕ, ਕਿਉਂਕਿ ਅਮਰੀਕਨ ਜਿਹੜੇ ਕੈਲੰਡਰ ਦੇ ਮੁਤਾਬਕ ਉਹ ਮਹੀਨਾ ਪਹਿਲਾਂ ਲਿਖਦੇ ਆ। ਆਪਾਂ ਜੇ ਇਹੀ ਚੀਜ਼ ਤਰੀਕ ਲਿਖਣੀ ਹੋਵੇ ਆਪਾਂ 11/9 ਕਹਿਣਾ, ਪਰ ਅਮਰੀਕਨ ਜਿਹੜੇ ਆ ਉਹ ਪਹਿਲਾਂ ਮਹੀਨੇ ਦਾ ਨਾਂ ਲਿਖਦੇ ਆ ਤੇ ਵਿਚਕਾਰ ਜਿਹੜਾ ਆ ਡੇਟ ਲਿਖਦੇ ਆ, ਫਿਰ ਉਹ ਈਅਰ ਲਿਖਦੇ ਆ। ਹੁਣ ਇਹ 9/11 ਨੂੰ ਇਹ ਘਟਨਾ ਹੋਈ ਬਈ ਇਹ ਜਿਹੜੇ ਵਰਲਡ ਟ੍ਰੇਡ ਟਾਵਰ ਸੀ ਇਹਨਾਂ ਨੂੰ ਡੇਗ ਦਿੱਤਾ ਗਿਆ, ਜਿਹੜੇ ਕਿ ਦੁਨੀਆ ਦੇ ਸਭ ਤੋਂ ਉੱਚੇ ਟਾਵਰ ਸੀ ਉਸ ਵੇਲੇ। ਇਹਦੇ ਵਿੱਚ ਕੋਈ 3000 ਦੇ ਕਰੀਬ ਲੋਕ ਮਾਰੇ ਗਏ। ਇਹ ਸ਼ਾਇਦ ਇਕਲੌਤੀ ਏਦਾਂ ਦੀ ਘਟਨਾ ਆ ਵੀ ਜਿਹਦੇ ਵਿੱਚ ਅੱਤਵਾਦੀ ਹਮਲਾ ਹੋਵੇ ਤੇ ਇੱਕੋ ਵਾਰੀ ਇੰਨੇ ਲੋਕ ਮਰ ਜਾਣ। ਬਿਲਕੁਲ। ਇਹ ਤੇ ਖਾਸ ਤੌਰ ਤੇ ਅਮਰੀਕਾ ਵਰਗੇ ਮਹਾਸ਼ਕਤੀ ਦੇਸ਼ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਇਹ ਪ੍ਰਟੈਂਡ ਕਰਦਾ ਕਿ ਸਾਡੇ ਨਾਲ ਦਾ ਕੋਈ ਸੇਫ ਕੰਟਰੀ ਹੈ ਹੀ ਨਹੀਂ। ਹੁਣ ਇਹ ਜਿਹੜਾ ਜਦੋਂ ਇੰਨਾ ਕੁਛ ਹੋਇਆ ਉਸ ਤੋਂ ਬਾਅਦ ਉਸਾਮਾ ਬਿਨ ਲਾਦੇਨ ਜਿਹੜਾ ਕਿ ਉਸ ਵੇਲੇ ਅਫਗਾਨਿਸਤਾਨ ਦੇ ਵਿੱਚ ਸੀ, ਤਾਲਿਬਾਨ ਦੀ ਸਰਕਾਰ ਸੀ, ਤੇ ਉਸਨੇ ਆਪਣੀ ਜ਼ਿੰਮੇਵਾਰੀ ਲਈ। ਹੁਣ ਉਸਾਮਾ ਬਿਨ ਲਾਦੇਨ ਜਿਹੜਾ ਆ ਉਹਨੂੰ ਸਮਝਿਆ ਗਿਆ ਵੀ ਤਾਲਿਬਾਨ ਨੇ ਇਹਨੂੰ ਪਨਾਹ ਦਿੱਤੀ ਆ ਤੇ ਤਾਲਿਬਾਨ ਇਹਦੇ ਪਿੱਛੇ ਕਰਦਾ ਧਰਦਾ ਹੈ। ਤਾਲਿਬਾਨ ਦੀ ਉਸ ਵੇਲੇ ਅਫਗਾਨਿਸਤਾਨ ਦੇ ਵਿੱਚ ਸਰਕਾਰ ਸੀ ਜਿਹਨੂੰ ਕਿ ਪਾਕਿਸਤਾਨ ਦੇ ਵੱਲੋਂ ਫੁੱਲ ਜਿਹੜੀ ਸਪੋਰਟ ਆ ਉਹ ਕੀਤੀ ਜਾਂਦੀ ਸੀ। ਸੋਵੀਅਤ ਯੂਨੀਅਨ ਤੋਂ ਜਾਣ ਤੋਂ ਬਾਅਦ ਤਾਲਿਬਾਨ ਨੇ ਜਿਹੜਾ ਕਬਜ਼ਾ ਆ ਕੋਈ 1996-97 ਤੋਂ ਬਾਅਦ ਜਾਂ 1999 ਜਦੋਂ ਗਿਆ ਉਸ ਤੋਂ ਬਾਅਦ ਇਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਜਿਹੜਾ ਆ ਕਰ ਦਿੱਤਾ ਸੀ। ਤੇ ਇਹਦਾ ਜਿਹੜਾ ਪ੍ਰਭਾਵ ਇਹ ਪਿਆ ਕਿ ਅਮਰੀਕਾ ਨੇ ਇਹਦੇ ਉੱਤੇ ਜਿਹੜਾ ਆ ਹਮਲਾ ਕੀਤਾ, ਜਿਹਦੇ ਵਿੱਚ ਕਿ ਪਾਕਿਸਤਾਨ ਨੂੰ ਵੀ ਨਾਲ ਜਿਹੜਾ ਆ ਰਲਾਇਆ ਗਿਆ। 2 ਮਹੀਨਿਆਂ ਦੇ ਵਿੱਚ ਇਹ ਸਾਰਾ ਜਿਹੜਾ ਸਫਾਇਆ ਆ ਉਹ ਹੋ ਗਿਆ। ਉਸ ਤੋਂ ਬਾਅਦ 2001 ਤੋਂ ਬਾਅਦ ਜਿਹੜੀ ਅਮਰੀਕਾ ਦੀ ਨੀਤੀ ਆ ਉਹ ਅੱਤਵਾਦ ਦੇ ਖਿਲਾਫ ਚੱਲ ਗਈ। ਉਹਨਾਂ ਨੇ ਆਪਣੀ ਨੀਤੀ ਦੇ ਵਿੱਚ ਮੁੱਖ ਏਜੰਡਾ ਹੀ ਇਹ ਰੱਖ ਲਿਆ ਵੀ ਅੱਤਵਾਦ ਵਿਰੋਧੀ ਲੜਾਈ। ਤੁਸੀਂ ਦੇਖੋ ਵੀ 2001 ਤੋਂ ਪਹਿਲਾਂ ਨਹੀਂ ਕਦੀ ਅੱਤਵਾਦ ਦਾ ਨਾਂ ਨਹੀਂ ਲਿਆ। ਬਿਲਕੁਲ। ਪਰ 2001 ਤੋਂ ਬਾਅਦ ਜਿੰਨੇ ਵੀ ਤੁਸੀਂ ਰਾਸ਼ਟਰਪਤੀ ਦੇਖੋਗੇ ਸਾਰਿਆਂ ਦਾ ਇੱਕੋ ਹੀ ਇੱਕ ਏਜੰਡਾ ਆ ਅੱਤਵਾਦ ਵਿਰੋਧੀ ਲੜਾਈ। ਇਹੀ ਕਾਰਨ ਸੀ ਕਿ ਅਮਰੀਕਾ ਭਾਰਤ ਦੇ ਲਾਗੇ ਆ, ਕਿਉਂਕਿ ਇਦੋਂ ਪਹਿਲਾਂ ਉਹ ਭਾਰਤ ਦੇ ਲਾਗੇ ਨਹੀਂ ਸੀ, ਕਿਉਂਕਿ ਅਮਰੀਕਾ ਜਿਹੜਾ ਭਾਰਤ ਆ ਉਹ ਸੋਵੀਅਤ ਯੂਨੀਅਨ ਤੇ ਰਸ਼ੀਆ ਦੇ ਕਰੀਬ ਜਿਹੜਾ ਆ ਉਹ ਹੈਗਾ ਸੀ। ਹੁਣ ਜਦੋਂ ਇਹ ਸਾਰੀ ਘਟਨਾਕ੍ਰਮ ਜਿਹੜਾ ਵਾਪਰਿਆ ਉਸ ਤੋਂ ਬਾਅਦ ਅਮਰੀਕਾ ਨੇ ਇੱਕ ਲੜਾਈ ਜਿਹੜੀ ਛੇੜ ਦਿੱਤੀ ਅੱਤਵਾਦ ਵਿਰੋਧੀ। ਉਹ ਨਾ ਵੈਸੇ ਕਈ ਕਾਰਨ ਉਹਦੇ ਹੈਗੇ ਆ, ਉਹ ਸੀਰੀਆ ਦੇ ਵਿੱਚ ਰੱਖ ਲਓ, ISIS ਜਿਹੜੀ ਇੱਕ ਚੱਲੀ ਸੀ, ਫਿਰ ਇਰਾਕ ਦੇ ਵਿੱਚ ਰੱਖ ਲਓ। ਹੁਣ ਜਿਹੜਾ ਇਹ ਸਮਝੌਤਾ ਜਿਹੜਾ ਵੱਲ ਨੂੰ ਵੱਧ ਰਿਹਾ ਸੀ, ਜਿਹਦੇ ਵਿੱਚ ਗੱਲਬਾਤ ਜਿਹੜੀ ਹੋ ਰਹੀ ਸੀ, ਪਰ ਇਹਦੇ ਵਿੱਚ ਹੀ ਇੱਕ ਆਤਮਘਾਤੀ ਹਮਲਾ ਹੋਇਆ ਅਫਗਾਨਿਸਤਾਨ ਦੇ ਵਿੱਚ ਗ੍ਰੀਨ ਜ਼ੋਨ ਦੇ ਵਿੱਚ, ਜਿਹਦੇ ਵਿੱਚ ਕਿ ਜਾਨੀ ਸੇਫ ਜ਼ੋਨ ਇੰਨਾ ਮੰਨਿਆ ਜਾਂਦਾ ਵੀ ਚਿੜੀ ਪਰ ਨਹੀਂ ਮਾਰ ਸਕਦੀ, ਜਿੱਥੇ ਕਿ ਇਹਨਾਂ ਦਾ ਮੁੱਖ ਆਫਿਸ ਵੀ ਹੈਗਾ, ਅਫਗਾਨ ਸਰਕਾਰ ਦੇ ਬੰਦੇ ਵੀ ਉੱਥੇ ਬਹਿੰਦੇ ਆ, ਬਿਊਰੋਕਰੈਟ ਵੀ ਉੱਥੇ ਬਹਿੰਦੇ ਆ। ਉੱਥੇ ਆਤਮਘਾਤੀ ਹਮਲਾ ਹੋਇਆ ਜਿੱਥੇ ਹੋਰ ਤਾਂ ਬੰਦੇ ਮਰੇ, ਉੱਥੇ ਇਹਨਾਂ ਦਾ ਇੱਕ ਸੈਨਿਕ ਵੀ ਮਰਿਆ। ਇਸ ਗੱਲ ਨੂੰ ਜਦੋਂ ਇਹਨਾਂ ਦੇ ਸੈਨਿਕ ਕੋਈ ਮਰਦਾ ਇਹ ਬੜੀ ਗੱਲ ਸੀਰੀਅਸ ਲੈਂਦੀ। ਇਹ ਮਾਰਨ ਦਾ ਹੀ ਕਾਰਨ ਸੀ ਕਿ ਇੰਨੇ ਜ਼ਿਆਦਾ ਇਹਨਾਂ ਦੇ ਸੈਨਿਕ ਮਾਰ ਰਹੇ ਸੀ। ਇਹਨਾਂ ਨੇ ਕਿਹਾ ਵੀ ਕਿੱਥੇ 2009 ਦੇ ਵਿੱਚ ਇਹਨਾਂ ਦੀਆਂ ਕੋਈ 3 ਲੱਖ ਦੇ ਕਰੀਬ ਜਿਹੜੀਆਂ ਸੈਨਾਵਾਂ ਉੱਥੇ ਪਹੁੰਚੀਆਂ ਹੋਈਆਂ ਸੀ ਨਾਟੋ ਦੀਆਂ। ਇਹਨਾਂ ਨੇ 2014 ਤੱਕ ਪਹੁੰਚਦੇ ਇਹ ਕਹਿ ਦਿੱਤਾ ਵੀ ਅਸੀਂ 14,000 ਬੰਦਾ ਜਿਹੜਾ ਰੱਖਣਾ, ਜਿਹੜਾ ਹੁਣ ਤੱਕ ਮੌਜੂਦ ਆ। ਪਰ ਹੁਣ ਜਿਹੜੀ ਇਹ
ਵਾਪਸ ਨਿਕਲਣਾ ਚਾਹੁੰਦੇ ਆ ਜੀ। ਹੁਣ ਤੁਸੀਂ ਆਤਮਘਾਤੀ ਹਮਲੇ ਦੀ ਗੱਲ ਦੇਖ ਲਓ ਹੂੰ ਵੀ ਇਰਾਕ ਦੇ ਵਿੱਚ 20 ਸਾਲ ਰਾਜ ਕੀਤਾ ਸਦਾਮ ਹੁਸੈਨ ਜੀ ਬਿਲਕੁਲ ਭਾਵੇਂ ਉਹਨੂੰ ਕਿਹਾ ਜਾਂਦਾ ਵੀ ਉਹਨੇ ਬੜੇ ਜ਼ੁਲਮ ਕੀਤੇ ਬਿਲਕੁਲ ਕੁਰਦਾਂ ਦੇ ਖਿਲਾਫ ਜੀ ਤੇ ਹੋਰ ਜਿਹੜੇ ਉਹਦੇ ਨਹੀਂ ਉਹਦੇ ਵਾਂਗੂ ਸੋਚਦੇ ਸੀ ਜੀ 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 ਉਹ ਸਾਰਿਆਂ ਦੇ ਉੱਤੇ ਹਮਲਾ ਕਰਦਾ ਸੀ ਪਰ ਕਿਸੇ ਨੇ 20 ਸਾਲਾਂ ਦੇ ਵਿੱਚ ਆਤਮਘਾਤੀ ਹਮਲਾ ਨਹੀਂ ਕੀਤਾ ਜੀ। ਇੱਕ ਰਿਪੋਰਟ ਇਹ ਪੇਸ਼ ਕਰਦੇ ਆ ਅਮਰੀਕਾ ਵਾਲੇ ਹਰ ਸਾਲ ਹੂੰ ਇਹ 2000 ਤੋਂ ਹੀ ਇਹ ਜਿਹੜੀ ਛਾਪਦੇ ਆ ਹੂੰ ਉਹਦੇ ਵਿੱਚ ਇਹ ਦੇਖਦੇ ਆ ਵੀ ਕਿੰਨੇ ਅੱਤਵਾਦੀ ਜਿਹੜੇ ਹਮਲੇ ਹੋਏ ਇੱਕ ਸਾਲ ਦੇ ਵਿੱਚ ਪੂਰੀ ਦੁਨੀਆ 'ਚ ਹੂੰ ਉਹਦੇ ਵਿੱਚ ਜਿਹੜੀ ਰੇਸ਼ੋ ਸੀ 150 ਤੋਂ 200 ਫਿਰ 250 ਉਸ ਟਾਈਮ ਤੇ ਇੰਨੀ ਕੁ ਹੁੰਦੀ ਸੀ ਬਈ ਜਾਨੀ ਪੂਰੀ ਦੁਨੀਆ 'ਚ 250 ਹਮਲੇ ਜਿਹੜੇ ਅੱਤਵਾਦ ਦੇ ਦੁਆਰਾ ਕੀਤੇ ਜਾਂਦੇ ਸੀ। ਪਰ 2009 ਤੱਕ ਹੁਣ ਦੇਖੋ ਲੜਾਈ ਨਹੀਂ ਚਲਾਈ ਅਮਰੀਕਾ ਵਰਗੀ ਕੰਟਰੀ ਨੇ ਉਹਦੇ ਵਿੱਚ ਨਾਟੋ ਵਰਗੇ ਦੇਸ਼ ਸਹਿਯੋਗ ਕਰ ਰਹੇ ਆ ਆਸਟ੍ਰੇਲੀਆ ਵਰਗੇ ਦੇਸ਼ ਫਿਰ ਆਪਣੇ ਇੰਡੀਆ ਵਰਗੇ ਜਿਹੜੇ ਦੇਸ਼ ਆ ਸਾਰੇ ਨਾਲ ਆ। 2009 ਦੇ ਵਿੱਚ 70,000 ਹਮਲੇ ਹੋਏ ਜੀ ਤੁਸੀਂ ਅੰਦਾਜ਼ਾ ਲਗਾਓ। ਇਹ ਤੋਂ ਪਤਾ ਲੱਗਦਾ ਵੀ ਅਮਰੀਕਾ ਜਿਹੜੀ ਇਹ ਵਿਰੋਧੀ ਫਰੰਟ ਬਣਾਇਆ ਹੋਇਆ ਸੀ ਇਹ ਤਾਂ ਬਿਲਕੁਲ ਹੀ ਨਾਕਾਮਯਾਬ ਰਹਿ ਗਿਆ ਕਿਉਂਕਿ ਹੁਣ ਇਰਾਨ ਦੀ ਆਪਾਂ ਇਰਾਕ ਦੀ ਗੱਲ ਕਰ ਲਈਏ ਸੀਰੀਆ ਦੀ ਗੱਲ ਕਰ ਲਈਏ ਅਫਗਾਨਿਸਤਾਨ ਦੀ ਗੱਲ ਕਰ ਲਈਏ ਜਿਹੜੇ ਲੋਕੀ ਉੱਜੜ ਗਏ ਜੀ ਬਿਲਕੁਲ ਉਹਨਾਂ ਨੂੰ ਹੁਣ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਤਾਂ ਵਿਰੋਧ ਸਿੱਧਾ ਹੀ ਅਮਰੀਕਾ ਦੇ ਖਿਲਾਫ ਲੜਾਈ ਜਿਹੜੀ ਛੇੜ ਦਿੱਤੀ ਬਿਲਕੁਲ। ਹੁਣ ਤਾਲਿਬਾਨ ਦਾ ਮਤਲਬ ਇਹ ਹੈਗਾ ਪਸ਼ਤੋ ਭਾਸ਼ਾ ਦੇ ਵਿੱਚ ਵਿਦਿਆਰਥੀ ਇਹਦਾ ਮਤਲਬ ਹੈ ਸਿੱਖਣਾ ਜਿੱਦਾਂ ਆਪਾਂ ਸਿੱਖਿਆ ਜੀ। ਹੁਣ ਇਹ ਵੀ ਜਿਹੜੇ ਤਾਲਿਬਾਨ ਆ ਇਹ ਬੜੇ ਕੱਟੜ ਆ ਇਹ ਇਹਨਾਂ ਨੇ ਪੂਰਾ ਜ਼ੋਰ ਲਾਇਆ 2 ਮਹੀਨਿਆਂ 'ਚ ਇਹ ਜਿਹੜਾ ਹਵਾਈ ਹਮਲਿਆਂ ਦੇ ਵਿੱਚ ਇਹਨਾਂ ਨੂੰ ਜਿੱਦਾਂ ਕਹਿ ਲਓ ਬਰਬਾਦ ਕਰਤਾ ਅਮਰੀਕਾ ਤਾਂ ਕਹਿਣ ਲੱਗ ਗਿਆ ਜੀ ਇਹਦਾ ਖਾਤਮਾ ਕਰ ਦਿੱਤਾ ਪਰ ਇਹ ਪਾਕਿਸਤਾਨ ਦੇ ਕੰਢਿਆਂ ਦੇ ਉੱਤੇ ਵਸੇ ਰਹੇ ਆ। ਪਾਕਿਸਤਾਨ ਨੇ ਇਹਨਾਂ ਨੂੰ ਸ਼ਰਨ ਵੀ ਦਿੱਤੀ ਆ ਐਬਟਾਬਾਦ ਦੇ ਵਿੱਚ ਲਦੀਨ ਮਾਰਿਆ ਇਹਨਾਂ ਨੇ ਉਹਨਾਂ ਦਾ ਪੂਰਾ ਜਿਹੜਾ ਸੰਬੰਧ ਆ ਪਾਕਿਸਤਾਨ ਦੇ ਵੱਲੋਂ ਮਿਲਦਾ ਰਿਹਾ। ਹੁਣ ਵੀ ਇਹ ਕਿਹਾ ਜਾਂਦਾ ਵੀ ਅਫਗਾਨ ਭਾਵੇਂ ਸਰਕਾਰ ਬਦਲ ਦਿੱਤੀ ਅਮਰੀਕਾ ਨੇ ਆਪਣੀ ਉਹਨਾਂ ਦੀ ਸੈਨਾ ਆ ਪਰ 70% ਏਰੀਏ ਦੇ ਉੱਤੇ ਅੱਜ ਵੀ ਤਾਲਿਬਾਨ ਦਾ ਰਾਜ ਚੱਲਦਾ ਉੱਥੇ ਅਫਗਾਨਿਸਤਾਨ ਜਿਹੜੀ ਸਰਕਾਰ ਆ ਉੱਥੇ ਕੋਈ ਉਹਦਾ ਜ਼ੋਰ ਨਹੀਂ ਚੱਲ ਰਿਹਾ। ਹੁਣ ਅਮਰੀਕਾ ਨੂੰ ਇਹ ਆ ਵੀ ਹੁਣ ਅਸੀਂ ਨਾਕਾਮਯਾਬ ਹੋਏ ਆ ਚਾਹੇ ਉਹ ਇਰਾਕ ਦੀ ਗੱਲ ਲਾ ਲਓ ਚਾਹੇ ਉਹ ਸੀਰੀਆ ਦੀ ਗੱਲ ਲਾ ਲਓ ਜਿੱਥੇ ਜਿੱਥੇ ਵੀ ਨਹੀਂ ਜਾ ਕੇ ਕਲੇਸ਼ ਪਾਇਆ ਜੇ ਤਾਂ ਉਹਦੇ ਕੋਈ ਡੈਮੋਕ੍ਰੈਟਿਕ ਕੋਈ ਢੰਗ ਲੱਭਦੇ ਬਿਊਰੋਕ੍ਰੈਟਿਕ ਕੋਈ ਢੰਗ ਲੱਭਦੇ ਸ਼ਾਇਦ ਉਹਦਾ ਹੱਲ ਹੋ ਜਾਂਦਾ ਪਰ ਜਿੱਥੇ ਜਿੱਥੇ ਇਹਨਾਂ ਨੇ ਲੜਾਈਆਂ ਲੜੀਆਂ ਉੱਥੋਂ ਨਾਕਾਮਯਾਬ ਹੋਏ ਦੁਸ਼ਮਣ ਜਿਹੜੇ ਆ ਪੈਦਾ ਕੀਤੇ ਆ। ਹੁਣ ਇਹਨਾਂ ਨੂੰ ਇਹ ਸੀ ਵੀ ਅਸੀਂ ਕੋਈ ਇੱਕ ਢੰਗ ਤਰੀਕਾ ਲੱਭੀਏ ਵੀ ਅਸੀਂ ਮਾਰ ਨਾ ਨਿਕਲ ਸਕੀਏ ਨਹੀਂ ਤਾਂ ਬੇਇੱਜ਼ਤੀ ਬਹੁਤ ਆ ਜਿੱਦਾਂ ਵੀਅਤਨਾਮ ਦੇ ਵਿੱਚ ਬੇਇੱਜ਼ਤੀ ਕਰਵਾਈ ਆ ਵੀ ਅਸੀਂ ਹੁਣ ਬੇਇੱਜ਼ਤੀ ਨਾ ਕਰਵਾਈਏ। ਹੁਣ ਤਾਲਿਬਾਨ ਨੇ ਵੀ ਆਪਣੀਆਂ ਸ਼ਰਤਾਂ ਜਿਹੜੀਆਂ ਉੱਥੇ ਰੱਖ ਦਿੱਤੀਆਂ ਜਦੋਂ ਕਿਸੇ ਢੰਗ ਤਰੀਕੇ ਕਿਉਂਕਿ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਆ ਪੋਂਪੀਓ ਉਹਨਾਂ ਨੇ ਤਾਂ ਨਾ ਕਰ ਦਿੱਤੀ ਉਸ ਰਾਜੀਨਾਮੇ ਦੇ ਉੱਤੇ ਸਾਈਨ ਕਰਨ ਤੋਂ। ਉਹ ਕਹਿੰਦੇ ਮੈਂ ਲੋਕਾਂ ਨੂੰ ਮੂੰਹ ਕੀ ਦਿਖਾਉਂ ਵੀ ਜਿਹੜਿਆਂ ਦੇ ਖਿਲਾਫ ਅਸੀਂ 18 ਸਾਲ ਲੜਾਈ ਲੜਦੇ ਰਹੇ ਅੱਜ ਉਹਨਾਂ ਨੂੰ ਅਸੀਂ ਕੀ ਪਰਮਿਸ਼ਨ ਦੇ ਦਈਏ ਕਿ ਇਹ ਤਾਂ ਚਲੋ ਸਾਡੇ ਬੰਦੇ ਆ। ਦੂਜੀ ਗੱਲ ਇੱਕ ਮੈਂ ਬੜਾ ਹੈਰਾਨ ਹੋਇਆ ਕਿ ਤਾਲਿਬਾਨ ਵੀ ਥੋੜਾ ਜਿਹਾ ਹੁਣ ਬਦਲਿਆ ਲੱਗਦਾ। ਤਾਲਿਬਾਨ ਜਿਹੜਾ ਕਿ ਅੱਤਵਾਦੀ ਫਰੰਟ ਆ ਜਿਹੜਾ ਕਿ ਸਿੱਧਾ ਹੀ ਦੱਸਦਾ ਵੀ ਅਸੀਂ ਅਮਰੀਕਾ ਦੇ ਬੰਦੇ ਤਬਾਹ ਕਰਨੇ ਬਹੁਤ ਸਾਰੇ ਵਾਰੀ ਉਹਨਾਂ ਨੇ ਭਾਰਤ ਨੂੰ ਵੀ ਕਿਹਾ ਵੀ ਅਸੀਂ ਬਰਬਾਦ ਕਰਨਾ। ਅੱਜ ਜਦੋਂ ਹੁਣ 370 ਦੀ ਧਾਰਾ ਖਤਮ ਹੋਈ ਆ ਜੰਮੂ ਕਸ਼ਮੀਰ ਦੇ ਵਿੱਚ ਉਸ ਵੇਲੇ ਤਾਲਿਬਾਨ ਦਾ ਇਹ ਬਿਆਨ ਆਉਂਦਾ ਵੀ ਭਾਰਤ ਤੇ ਪਾਕਿਸਤਾਨ ਨੂੰ ਰਲ ਮਿਲ ਕੇ ਰਾਹ ਕੱਢਣਾ ਚਾਹੀਦਾ। ਇਹ ਇੱਕ ਜ਼ਿੰਮੇਵਾਰ ਰਾਸ਼ਟਰ ਇਹ ਗੱਲਾਂ ਕਹਿੰਦਾ ਹੁੰਦਾ। ਤਾਲਿਬਾਨ ਵਰਗਾ ਜਿਹੜਾ ਦੇਸ਼ ਇਹਦਾ ਇੱਕ ਕਵੇ ਫਰੰਟ ਕਵੇ ਇਹ ਤਾਂ ਅਟਪਟੀ ਜੀ ਗੱਲ ਹੈ। ਇਸ ਕਰਕੇ ਉਹ ਚਾਹੁੰਦਾ ਸੀ ਵੀ ਅਸੀਂ ਵੀ ਇੱਕ ਵਧੀਆ ਤਰੀਕੇ ਦੇ ਨਾਲ ਹੁਣ ਗੱਲ ਕਰੀਏ ਪਿਛਲੀਆਂ ਗਲਤੀਆਂ ਤੋਂ ਸਿੱਖੀਏ। ਪਰ ਦੂਜੇ ਪਾਸੇ ਹੁਣ ਇਹ ਜਿਹੜਾ ਹਮਲਾ ਆ ਗ੍ਰੀਨ ਜ਼ੋਨ ਤੋਂ ਖਾਸ ਤੌਰ ਤੇ ਹਮਲੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਅਸੀਂ ਜਿਹੜਾ ਰਾਜੀਨਾਮਾ ਆ ਸਮਝੌਤਾ ਆ ਇਹ ਅਸੀਂ ਹੁਣ ਨਾ ਕਰਦੇ ਹਾਂ ਇੱਥੋਂ। ਪਰ ਹੁਣ ਤਾਲਿਬਾਨ ਨੇ ਇਹ ਕਿਹਾ ਵੀ ਅਸੀਂ ਪੂਰੇ ਜ਼ੋਰ ਦੇ ਨਾਲ ਫੇਰ ਲੜਾਂਗੇ ਤੇ ਇਹ ਆਸ ਕੀਤੀ ਜਾ ਰਹੀ ਆ ਬਈ ਤਾਲਿਬਾਨ ਬਹੁਤ ਸਟਰੋਂਗ ਹੋ ਚੁੱਕਾ ਤੇ ਹੁਣ ਅਮਰੀਕਾ ਲਈ ਵੀ ਬਹੁਤ ਔਖਾ ਕਿਉਂਕਿ ਜ਼ਮੀਨੀ ਪੱਧਰ ਦੇ ਉੱਤੇ ਉਹਨਾਂ ਨਾਲ ਲੜਨਾ ਬਹੁਤ ਔਖਾ। ਇਹ ਤਾਂ ਕਿਹਾ ਜਾਂਦਾ ਵੀ ਹਰੀ ਸਿੰਘ ਨਲੂਏ ਨੇ ਹਰਾਏ ਅੱਜ ਤੱਕ ਅਫਗਾਨ ਜ਼ਮੀਨੀ ਲੜਾਈ। ਇੱਥੇ ਜਿਹੜਾ ਜਿੱਤਣ ਦੇ ਵਿੱਚ ਦੇਖੋ ਸੋਵੀਅਤ ਯੂਨੀਅਨ ਨੇ ਪੂਰਾ ਜ਼ੋਰ ਲਾ ਲਿਆ ਉਹ ਵੀ ਮਾਰ ਖਾ ਕੇ ਗਏ ਆ। ਸੋਵੀਅਤ ਯੂਨੀਅਨ ਉਸ ਵੇਲੇ ਯਾਨੀ ਨੰਬਰ 1 ਹੁੰਦੀ ਸੀ। ਹੁਣ ਇਹਦੇ ਵਿੱਚ ਅਮਰੀਕਾ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਮਾਰ ਖਾ ਕੇ ਜਾ ਰਿਹਾ। ਅਮਰੀਕਾ ਜਿਹੜਾ ਹੁਣ ਤੱਕ ਕਿਉਂ ਬਚਦਾ ਰਿਹਾ ਇਹਨਾਂ ਕੋਲ ਹਵਾਈ ਫੋਰਸ ਬਹੁਤ ਤਕੜੀ ਹੈ ਜਿਹੜੀ ਤਾਲਿਬਾਨ ਕੋਲ ਹੈ। ਹਵਾਈ ਹਮਲੇ ਡਰੋਨ ਹਮਲੇ ਉਹਦੇ ਨਾਲ ਜਿਹੜਾ ਕਾਫੀ ਨੁਕਸਾਨ ਜਿਹੜਾ ਉਹਨਾਂ ਨੂੰ ਝੱਲਣਾ ਪੈ ਰਿਹਾ ਜੀ। ਸੋ ਦਲਜੀਤ ਜੀ ਇਹਦੇ ਨਾਲ ਰਲਦਾ ਮੇਰਾ ਸਵਾਲ ਇਹ ਹੈ ਜੀ ਕਿ ਹਾਲਾਂਕਿ ਇਹ ਸਮਝੌਤਾ ਟੁੱਟ ਗਿਆ ਨਹੀਂ ਸਿਰੇ ਚੜ ਸਕਿਆ ਪਰ ਜੇ ਇਹ ਸਮਝੌਤਾ ਹੋ ਜਾਂਦਾ ਤਾਂ ਕੀ ਇਹਦਾ ਕੋਈ ਪ੍ਰਭਾਵ ਭਾਰਤ ਤੇ ਜਾਂ ਦੂਸਰੇ ਦੇਸ਼ਾਂ ਤੇ ਪੈਂਦਾ?
ਦੇਖੋ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਪਾਕਿਸਤਾਨ ਦੇ ਬਹੁਤ ਨੇੜੇ ਆ ਤਾਲਿਬਾਨ। ਤਾਲਿਬਾਨ ਹਮੇਸ਼ਾ ਹੀ ਉਹਦੇ ਨਾਲ ਸਿਮਤੀ ਰੱਖਦਾ ਤੇ ਪਾਕਿਸਤਾਨ ਦੀ ਸਿਮਤੀ ਉਹਦੇ ਨਾਲ ਹੀ ਆ। ਹੁਣ ਜਦੋਂ 370 ਦੀ ਧਾਰਾ ਖਤਮ ਹੋਈ ਉਸ ਤੋਂ ਬਾਅਦ ਬਹੁਤ ਸਾਰੇ ਫੰਡ ਆ, ਮੈਂ ਜਿੱਦਾਂ ਕਿਹਾ ਕਿ ਇਹਨਾਂ ਨੇ ਹੁਣ ਅਮਰੀਕਾ ਨੇ ਜਿਹੜੀਆਂ ਅੱਤਵਾਦ ਵਿਰੋਧੀ ਜਿਹੜੀਆਂ ਪਹਿਲਾਂ ਫਰੰਟ ਚਲਾਉਂਦੇ ਸੀ, ਹੁਣ ਇਹਨਾਂ ਨੇ ਆਪਣੀ ਨੀਤੀ ਜਿਹੜੀ 1990 ਵਾਲੀ ਕਰ ਲਈ ਆ, ਜਿਹਦੇ ਵਿੱਚ ਇਹ ਦੁਸ਼ਮਣ ਮੰਨਦੇ ਆ ਰਸ਼ੀਆ ਨੂੰ, ਚਾਈਨਾ ਨੂੰ, ਈਰਾਨ ਨੂੰ, ਉੱਤਰ ਕੋਰੀਆ ਨੂੰ। ਹੁਣ ਪਾਕਿਸਤਾਨ ਨੂੰ ਇਹ ਬਹੁਤ ਜ਼ਿਆਦਾ ਫੰਡ ਦਿੰਦੇ ਸੀ ਅੱਤਵਾਦ ਦੇ ਵਿਰੁੱਧ ਲੜਨ ਲਈ, ਪਰ ਹੁਣ ਇਹਨਾਂ ਨੇ ਸਾਰਾ ਜਿਹੜਾ ਧਿਆਨ ਆ ਆਪਣਾ ਉਹ ਚਾਈਨਾ ਟ੍ਰੇਡ ਵਾਰ ਵੱਲ ਨੂੰ ਲਾ ਲਿਆ। ਈਰਾਨ ਨਾਲ ਪਰਮਾਣੂ ਯੁੱਧ ਦੀ ਗੱਲ, ਪਰਮਾਣੂ ਬਣਾ ਰਹੇ, ਉਹ ਬੰਬ ਬਣਾ ਰਹੇ ਆ। ਉੱਤਰ ਕੋਰੀਆ ਪਰਮਾਣੂ ਬੰਬ ਬਣਾ ਲਿਆ, ਉਹਦੇ ਨਾਲ ਕਰ ਲਿਆ। ਰਸ਼ੀਆ ਉਹਦੇ ਨਾਲ ਮੁਕਾਬਲੇ ਦੇ ਵਿੱਚ ਪੈ ਗਏ ਆ। ਜਾਣੀ ਉਹ ਜਿਹੜੇ ਪੈਸੇ ਸੀ ਪਾਕਿਸਤਾਨ ਵੱਲੋਂ ਵੀ ਕੱਢ ਲਏ ਆ, ਪਰ ਪਾਕਿਸਤਾਨ ਅੱਜ ਵੀ ਡਰਾਉਂਦਾ ਆ ਵੀ ਅਸੀਂ ਤਾਲਿਬਾਨ ਨੂੰ ਸਪੋਰਟ ਕਰਾਂਗੇ। ਇਹਦਾ ਮਤਲਬ ਕੀ ਆ ਕਿ ਜੇ ਪਾਕਿਸਤਾਨ ਤਾਲਿਬਾਨ ਨੂੰ ਸਪੋਰਟ ਕਰਦਾ ਆ, ਇਹਦਾ ਮਤਲਬ ਇਹ ਆ ਕਿ ਉਹ ਭਾਰਤ ਦੇ ਵਿਰੁੱਧ ਹੀ ਕੰਮ ਕਰੂਗਾ। ਭਾਰਤ ਨੂੰ ਇਸ ਗੱਲ ਦੀ ਚਿੰਤਾ ਆ ਵੀ ਅਫਗਾਨਿਸਤਾਨ ਦੀ ਜਿਹੜੀ ਧਰਤੀ ਆ, ਜਿੱਥੇ ਬਹੁਤ ਸਾਰੀ ਇਨਵੈਸਟਮੈਂਟ ਭਾਰਤ ਵੱਲੋਂ ਕੀਤੀ ਗਈ ਆ, ਕਿਉਂਕਿ ਅੱਜ ਵੀ ਅਸ਼ਰਫ ਗਨੀ ਦੀ ਆਪਾਂ ਗੱਲ ਕਰ ਲਈਏ ਜਿਹੜੇ ਅਫਗਾਨਿਸਤਾਨ ਦੇ ਰਾਸ਼ਟਰਪਤੀ, ਤੇ ਉਹਨਾਂ ਦਾ ਜਾਣੀ ਅੱਜ ਵੀ ਜਿਹੜੀ ਅਫਗਾਨ ਸਰਕਾਰ ਆ ਉਹਨਾਂ ਦਾ ਰੁਝਾਨ ਜਿਹੜਾ ਆ ਉਹ ਭਾਰਤ ਦੇ ਵੱਲ ਆ। ਉਹ ਇਹ ਕਹਿ ਰਹੇ ਆ ਵੀ ਜਦੋਂ ਤਬਾਹ ਹੋਇਆ ਆ ਅਫਗਾਨਿਸਤਾਨ ਇਸ ਲੜਾਈ ਤੋਂ ਬਾਅਦ, ਤੇ ਭਾਰਤ ਨੇ ਬਹੁਤ ਜ਼ਿਆਦਾ ਹੈਲਪ ਸਾਡੀ ਕੀਤੀ ਆ, ਪਰ ਜਦੋਂ ਤਾਲਿਬਾਨ ਆ ਗਿਆ ਉਹਦਾ ਮਤਲਬ ਇਹ ਆ ਵੀ ਉਹ ਭਾਰਤ ਵਿਰੋਧੀ ਜਿਹੜੇ ਹੋ ਜਾਣੇ ਆ। ਇਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਉਹ ਵੀ ਖਤਰੇ ਦੇ ਵਿੱਚ ਆ, ਤੇ ਉਹਨਾਂ ਦੀ ਜਿਹੜੀ ਧਰਤੀ ਆ ਉਹਨੂੰ ਵੀ ਇਹਨਾਂ ਦੇ ਭਾਰਤ ਦੇ ਵਿਰੁੱਧ ਵਰਤਣ ਦੇ ਵਿੱਚ ਉਹ ਗਰੇਜ਼ ਨਹੀਂ ਕਰਦੀ। ਸੋ ਦਲਜੀਤ ਜੀ, ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ, ਜਿੱਦਾਂ ਆਪਾਂ ਤਾਲਿਬਾਨ ਦਾ ਕੀਤਾ ਕਿ ਇਹ ਇੱਕ ਅੱਤਵਾਦੀ ਫਰੰਟ ਹੈ, ਅੱਤਵਾਦ ਬਾਰੇ ਗੱਲ ਕੀਤੀ, ਇੱਕ ਅੱਤਵਾਦ ਭਾਰਤ ਵਿੱਚ ਵੀ ਬਹੁਤ ਅੱਜ ਕੱਲ ਹੈਗਾ ਜੀ, ਉਹ ਹੈਗਾ ਜੀ ਗਊ ਤੇ ਓਮ ਦੇ ਬਾਰੇ, ਜਿਹੜੇ ਪਿਛਲੇ ਦਿਨੀ ਗੱਲਾਂ ਵੀ ਚੱਲ ਰਹੀਆਂ, ਕਿਉਂਕਿ ਗਊ ਦੇ ਨਾਂ ਤੇ ਬਹੁਤ ਸਾਰੇ ਆਪਾਂ ਕੇਸ ਵੀ ਦੇਖੇ ਕਿ ਬਹੁਤ ਜ਼ਿਆਦਾ ਕਤਲ ਵੀ ਹੋਏ ਆ ਭੀੜ ਵੱਲੋਂ, ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆਏ ਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮਥੁਰਾ ਦੇ ਵਿੱਚ ਇੱਕ ਪਸ਼ੂ ਰੋਗ ਮੇਲਾ ਲੱਗਾ ਸੀ ਜਿਹਦੇ ਕਿ ਪਸ਼ੂਆਂ ਦੇ ਵਿੱਚ ਰੋਗ ਜਿਹੜੇ ਫੈਲੇ ਹੋਏ ਆ, ਉਹਨਾਂ ਦੇ ਦੁਆਰਾ ਬਹੁਤ ਸਾਰੀਆਂ ਕਰੋੜਾਂ ਦੀ ਯੋਜਨਾ ਹੈਗੀ ਆ, ਉਹਦੇ ਵਿੱਚ ਟੀਕਾਕਰਨ ਵੀ ਪਸ਼ੂਆਂ ਦਾ ਰੱਖਿਆ ਗਿਆ। ਇਹਦਾ ਜਿਹੜਾ ਉਦਘਾਟਨ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਕੀਤਾ ਗਿਆ। ਉਹਦੇ ਵਿੱਚ ਇਹਨਾਂ ਨੇ ਬੋਲਦਿਆਂ ਨੇ ਇਹ ਗੱਲ ਕਹੀ ਆ ਵੀ ਕੁਛ ਜਿਹੜੇ ਸ਼ਬਦ ਆ, ਜਿੱਦਾਂ ਗਊ ਆ ਤੇ ਓਮ ਆ, ਇਹ ਜਦੋਂ ਦੋ ਸ਼ਬਦ ਕੋਈ ਲੋਕ ਸੁਣਦੇ ਆ ਤੇ ਉਹਨਾਂ ਦੇ ਜਿਹੜੇ ਆ ਵਾਲ ਖੜੇ ਹੋ ਜਾਂਦੇ ਆ, ਰੂਹ ਕੰਡੇ ਜਿਹੜੇ ਆ ਖੜੇ ਹੋ ਜਾਂਦੇ ਆ। ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਉਹਨਾਂ ਲੋਕਾਂ ਤੇ ਕਟਾਖਸ਼ ਕੀਤਾ ਸੀ ਜਿਹੜੇ ਹਿੰਦੂ ਲੌਬੀ ਦੇ ਨਾਲ ਨਹੀਂ ਸੰਬੰਧ ਰੱਖਦੇ ਜਾਂ ਉਹਨਾਂ ਦੇ ਨਾਲ ਸਹਿਮਤ ਨਹੀਂ। ਓਵੈਸੀ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਕਿ ਭਾਰਤ ਦੇ ਸੰਵਿਧਾਨ ਦੇ ਅਗੇਂਸਟ ਇਹ ਗੱਲ ਜਿਹੜੀ ਕਹੀ ਗਈ। ਦੇਖੋ ਭਾਰਤ ਜਿਹੜਾ ਆ ਇਹ ਇੱਕ ਬਹੁਤ ਸੱਭਿਅਕ ਦੇਸ਼ ਆ, ਇਹ ਇੱਕ ਅਨੇਕਤਾ ਦੇ ਵਿੱਚ ਏਕਤਾ ਵਾਲੀ ਗੱਲ ਹੈ। ਤੁਸੀਂ ਦੇਖ ਲਓ ਵੀ 15-20 ਕਿਲੋਮੀਟਰ ਤੇ ਸਾਡੀ ਭਾਸ਼ਾ ਵਿੱਚ ਫਰਕ ਪੈ ਜਾਂਦਾ, ਸਾਡੇ ਖਾਣੇ ਵਿੱਚ ਫਰਕ ਪੈ ਜਾਂਦਾ, ਸਾਡੇ ਰਹਿਣ ਸਹਿਣ ਦੇ ਵਿੱਚ ਫਰਕ ਪੈ ਜਾਂਦਾ। ਇੰਨੇ ਭਾਸ਼ਾਵਾਂ ਆ, ਇੰਨੇ ਸੱਭਿਆਚਾਰ ਆ, ਇੰਨੀਆਂ ਸੱਭਿਅਤਾਵਾਂ ਆ, ਫੇਰ ਵੀ ਅਸੀਂ ਇੱਕ ਆ। ਤੇ ਇਹਨੂੰ ਇੱਕ ਜੋੜਨ ਦੇ ਵਿੱਚ ਇੱਕੋ ਇੱਕ ਜੋੜਕ ਹੈਗਾ, ਗੂੰਦ ਦਾ ਕੰਮ ਕਰਦਾ, ਉਹ ਹੈਗਾ ਸੰਵਿਧਾਨ। ਸੰਵਿਧਾਨ ਸਾਰਿਆਂ ਨੂੰ ਇਕੱਠਾ ਰੱਖਿਆ ਆ। ਨਹੀਂ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਇੱਥੇ ਆਸਟ੍ਰੇਲੀਆ 'ਚ ਅਸੀਂ ਰਹਿੰਦੇ ਆ, ਇੱਕੋ ਹੀ ਭਾਸ਼ਾ ਆ, ਇੱਕੋ ਹੀ ਧਰਮ ਜਿਹੜਾ ਜਾਣੀ ਕਰਦੇ ਆ। ਅਮਰੀਕਾ ਵਿੱਚ, ਜਿੱਥੇ ਦੁਨੀਆ ਦੇ ਮਰਜ਼ੀ ਕੰਟਰੀ ਵਿੱਚ ਚਲੇ ਜਾਓ, ਭਾਵੇਂ ਬਾਹਰੋਂ ਮਾਈਗ੍ਰੈਂਟਸ ਆਉਂਦੇ ਹੋਣਗੇ, ਪਰ ਉਹਨਾਂ ਨੂੰ ਮੰਨਣਾ ਉੱਥੇ ਦੇ ਜਿਹੜੇ ਲੋਕ ਆ ਪੁਰਾਣੇ ਰਹਿੰਦੇ ਉਧਰ ਦੇ ਅਨੁਸਾਰ ਚੱਲਦੇ ਆ। ਪਰ ਭਾਰਤ ਦੇ ਵਿੱਚ ਕਿਉਂਕਿ ਸੱਭਿਅਤਾ ਬੜੀ ਪੁਰਾਣੀ ਆ, ਉਸ ਦੇਸ਼ ਦੇ ਵਿੱਚ ਦੂਜੇ ਲੋਕਾਂ ਦਾ ਵੀ ਸਤਿਕਾਰ ਕਰਨਾ ਬੜਾ ਜ਼ਰੂਰੀ ਹੁੰਦਾ। ਹੁਣ ਗਊ ਤੇ ਓਮ ਨੂੰ ਇਹ ਇੱਕ ਬਣਾ ਲੈਣਾ, ਹਊਆ ਬਣਾ ਲੈਣਾ। ਹੁਣ ਗਊ ਚਲੋ ਇੱਕ ਪਾਸੇ ਪੂਜਨੀਕ ਵੀ ਆ, ਪਰ ਦੂਜੇ ਪਾਸੇ ਇਹਦੇ ਕਰਕੇ ਮੌਤਾਂ ਹੀ ਬਹੁਤ ਹੋਈਆਂ ਜੀ। ਉਹੀ ਗੱਲ ਮੈਂ ਕਰਨ ਲੱਗਾ ਸੀ ਕਿ ਜਦੋਂ ਅਸੀਂ ਕਹਿੰਦੇ ਕਿ ਭਾਰਤ ਇੱਕ ਬਹੁਤ ਸੱਭਿਅਕ ਦੇਸ਼ ਆ, ਸੋ ਇਹੋ ਜਿਹੇ ਦੇਸ਼ 'ਚ ਇੱਕ ਘਰ ਦੇ ਵਿੱਚ ਭੀੜ ਹਮਲਾ ਕਰ ਦਿੰਦੀ ਆ ਕਿ ਇਸ ਬੰਦੇ ਦੀ ਫ੍ਰਿਜ ਦੇ ਵਿੱਚ ਗਊ ਦਾ ਮਾਸ ਹੋ ਸਕਦਾ ਆ, ਇਸ ਕਾਰਨ ਤੋਂ ਇੱਕ ਬੰਦੇ ਦੀ ਮੌਤ ਮਤਲਬ ਕਤਲ ਕਰ ਦਿੱਤਾ ਜਾਂਦਾ ਭੀੜ ਵੱਲੋਂ। ਇਹ ਗੱਲ ਕਿੱਥੋਂ ਤੱਕ ਜਾਇਜ਼ ਆ? ਦੇਖੋ ਇਹ ਤਾਂ ਬਿਲਕੁਲ ਹੀ ਨਜਾਇਜ਼ ਆ, ਇਹ ਤਾਂ ਬਿਲਕੁਲ ਹੀ ਗਲਤ ਆ ਨਾ। ਤੁਸੀਂ ਇੱਕ ਗਊ ਦੇ ਨਾਲੋਂ ਇੱਕ ਬੰਦੇ ਦੀ ਅਹਿਮੀਅਤ ਹੀ ਨਹੀਂ ਸਮਝਦੇ। ਗਊ ਜਿਹੜਾ ਆ ਜ਼ਿਆਦਾ, ਚਲੋ ਅਸੀਂ ਫੇਰ ਵੀ ਇਹ ਸਵੀਕਾਰ ਕਰ ਲੈਂਦੇ ਆ, ਜੇ ਤੁਸੀਂ ਗਊ ਨੂੰ ਵੀ ਉਨੀ ਚੀਜ਼ ਅਹਿਮੀਅਤ ਦਿੰਦੇ ਆ, ਜੇ ਤੁਸੀਂ ਅਹਿਮੀਅਤ ਦਿੰਦੇ ਆ, ਫਿਰ ਗਊ ਸੜਕਾਂ ਤੇ ਕਿਉਂ ਰੁਲ ਰਹੀ? ਸਭ ਤੋਂ ਵੱਡੀ ਗੱਲ ਇੱਥੇ ਆ ਕਿ ਜੇ ਤੁਸੀਂ ਉਹਦਾ ਇੰਨਾ ਜ਼ਿਆਦਾ ਤੁਸੀਂ ਕੇਅਰਫੁਲ ਹੈਗੇ ਆ, ਤੁਸੀਂ ਉਹਨਾਂ ਨੂੰ ਸੜਕਾਂ ਦੇ ਉੱਤੇ ਨਾ ਰੋਲਣ ਦਿਓ, ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਸਾਂਭ ਸੰਭਾਲ ਜਿਹੜੀ ਕਰਨੀ ਆ ਉਹ ਬਣਦਾ।
ਪਰ ਇਹ ਤੋਂ ਸਿੱਧ ਇਹ ਹੁੰਦਾ ਜੋ ਅੱਜ ਦੀਆਂ ਕੰਡੀਸ਼ਨਸ ਆ ਵੀ ਇਹਨੂੰ ਇੱਕ ਪੋਲੀਟੀਕਲ ਸਟੰਟ ਦਿੱਤਾ ਜਾਂਦਾ। ਹੁਣ ਜਿਹੜੀ ਬੀਫ ਦਾ ਆਪਾਂ ਕੰਮ ਕਹਿ ਲਈਏ, ਬੀਫ ਜਿਹੜਾ ਕਿ ਗਊ ਮਾਸ ਆ ਤੇ ਇਹਦੇ ਵਿੱਚ ਮੱਝ ਦਾ ਮਾਸ ਆ, ਉਹਨੂੰ ਵੀ ਬੀਫ ਹੀ ਕਹਿ ਦਿੰਦੇ ਆ। ਭਾਵੇਂ ਮੱਝ ਦਾ ਮਾਸ ਆ, ਮੱਝ ਮਾਰਨੀ ਕੋਈ ਕ੍ਰਾਈਮ ਨਹੀਂ ਉੱਥੇ ਕਿਹਾ ਜਾਂਦਾ, ਜਦ ਕਿ ਹੈ ਤਾਂ ਇੱਕੋ ਹੀ ਹਾਂਜੀ ਕਿਸਮ ਆ, ਜਾਂ ਰੱਖ ਲਓ ਵੀ ਉਸੇ ਸਪੈਸੀ ਦੇ ਵਿੱਚ ਆਉਂਦੇ ਆ। ਹੁਣ ਉਹਦੇ ਵਿੱਚ ਉਹ ਕ੍ਰਾਈਮ ਨਹੀਂ, ਗਊ ਨੂੰ ਮਾਰਨਾ ਜਿਹੜਾ ਕ੍ਰਾਈਮ ਆ। ਫਿਰ ਇੱਕ ਇਹ ਹੈ ਕਿ ਬੀਫ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ, ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾਂਦਾ। 5 ਸਟਾਰ ਹੋਟਲ ਜਿਹੜੇ ਆ ਇੰਡੀਆ ਦੇ ਜਾਂ 7 ਸਟਾਰ ਹੋਟਲ ਆ, ਉੱਥੇ ਜਾ ਕੇ ਤੁਸੀਂ ਗਊ ਦਾ ਮਾਸ ਵੀ ਮਿਲ ਜਾਂਦਾ। ਇੱਕ ਗਰੀਬ ਬੰਦੇ ਨੂੰ ਜਿਹੜਾ ਆ ਤੁਸੀਂ ਟਾਰਗੇਟ ਕਰ ਰਹੇ ਹੋ। ਜਿਹੜੇ ਅਮੀਰ ਬੰਦੇ ਆ, ਚਾਹੇ ਉਹ ਭਾਜਪਾ ਦੇ ਨਾਲ ਵੀ ਹੈਗੇ, ਉਹ ਭਾਜਪਾ ਦੇ ਬੰਦੇ ਵੀ ਹੈਗੇ ਜਿਹੜੇ ਬਾਹਰ ਨੂੰ ਭੇਜ ਰਹੇ ਆ, ਉਹਨਾਂ ਦੀਆਂ ਫੈਕਟਰੀਜ਼ ਵੀ ਹੈਗੀਆਂ। ਇਸ ਕਰਕੇ ਮੋਦੀ ਸਾਹਿਬ ਨੂੰ ਇਹ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਇਹ ਜਿਹੜੇ ਓਮ ਤੇ ਗਊ ਨੂੰ ਸੁਣ ਕੇ ਨਹੀਂ ਉਹਨਾਂ ਦਾ ਹੁੰਦਾ। ਇਹ ਹੋ ਜਾਂਦਾ ਕਿ ਜਦੋਂ ਤੁਸੀਂ ਦਵੱਲੀ ਨੀਤੀ ਜਿਹੜੀ ਰੱਖਦੇ, ਬਿਲਕੁਲ ਜਦੋਂ ਤੁਸੀਂ ਸਮਾਨ ਅੱਖ ਦੇ ਨਾਲ ਨਹੀਂ ਦੇਖਦੇ, ਕਾਨੂੰਨ ਜਿਹੜਾ ਹੈ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਕਾਨੂੰਨ ਦੇ ਵਿੱਚ ਜਾਂ ਕੋਰਟ ਦੇ ਵਿੱਚ ਦੇਖੀ ਹੋਣੀ ਆ, ਇੱਕ ਮੂਰਤੀ ਆ ਜਿਹਦੇ ਵਿੱਚ ਉਹਨੇ ਤੱਕੜੀ ਫੜੀ ਹੋਈ ਹੈ ਇੱਕ ਔਰਤ ਨੇ, ਬਿਲਕੁਲ ਉਹਨੂੰ ਆਪਾਂ ਕਾਨੂੰਨ ਦੀ ਦੇਵੀ ਕਹਿੰਦੇ ਆ, ਉਹਦੀ ਅੱਖਾਂ ਤੇ ਪੱਟੀ ਆ ਜੀ। ਉਹਦਾ ਮਤਲਬ ਕੀ ਆ ਵੀ ਕਾਨੂੰਨ ਅੰਨਾ, ਬਿਲਕੁਲ ਉਹਨੇ ਸਾਰਿਆਂ ਨੂੰ ਬਰਾਬਰ ਹੀ ਆ, ਉਹਦੇ ਲਈ ਉਹਨੂੰ ਕੁਛ ਨਹੀਂ ਦੱਸ ਰਿਹਾ ਜੀ। ਪਰ ਇਹਨਾਂ ਨੂੰ ਤਾਂ ਸਿੱਧਾ ਹੀ ਦੱਸ ਰਿਹਾ ਵੀ ਆਹ ਹਿੰਦੂ ਆ, ਆਹ ਮੁਸਲਮਾਨ ਆ। ਚਾਹੇ ਉਹ ਧਾਰਾ 370 ਦੀ ਆਪਾਂ ਗੱਲ ਕਰ ਲਈਏ, ਇੱਕ ਹੁਣ ਧਾਰਾ 371 ਦਾ ਵੀ ਰੌਲਾ ਪੈ ਰਿਹਾ, ਜਿਹੜਾ ਪਹਾੜੀ ਰਾਜ ਜਿਹੜੇ ਆ ਜਿਹਨਾਂ ਨੂੰ ਆਪਾਂ 7 ਸਿਸਟਰ ਸਟੇਟਸ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਬੜੀ ਘਬਰਾਹਟ ਜਿਹੜੀ ਆ ਪਾਈ ਜਾ ਰਹੀ ਆ। ਆਉਣ ਵਾਲੇ ਪ੍ਰੋਗਰਾਮਾਂ ਵਿੱਚ ਉਹ ਵੀ ਆਪਾਂ ਜਿਹੜੀ ਗੱਲ ਆ ਕਰਾਂਗੇ। ਇਸ ਕਰਕੇ ਮੋਦੀ ਸਾਹਿਬ ਨੂੰ ਸੰਵਿਧਾਨ ਦਾ ਜਿਹੜਾ ਖਿਆਲ ਆ ਉਹ ਜ਼ਰੂਰ ਰੱਖਣਾ ਚਾਹੀਦਾ ਵੀ ਤੁਸੀਂ ਪ੍ਰਧਾਨ ਮੰਤਰੀ, ਚਾਹੇ ਕਿਸੇ ਨੇ ਤੁਹਾਨੂੰ ਵੋਟ ਪਾਈ ਚਾਹੇ ਨਹੀਂ ਪਾਈ ਜੀ, ਬਿਲਕੁਲ ਤੁਸੀਂ ਹਰ ਇੱਕ ਬੰਦੇ ਦੇ ਪ੍ਰਧਾਨ ਮੰਤਰੀ, ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ। ਮੈਂ ਇੱਥੇ ਆ, ਤੁਸੀਂ ਇੱਥੇ ਆ, ਆਪਾਂ ਵੋਟ ਨਹੀਂ ਪਾਈ ਉਹਨਾਂ ਨੂੰ, ਪਰ ਫਿਰ ਵੀ ਉਹ ਸਾਡੇ ਪ੍ਰਧਾਨ ਮੰਤਰੀ, ਭਾਵੇਂ ਅਸੀਂ ਉੱਥੇ ਰਹਿੰਦੇ ਨਹੀਂ। ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਆ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਉਹਨਾਂ ਕੋਲ ਇੱਕ ਸੰਵਿਧਾਨਕ ਅਹੁਦਾ ਆ, ਉਹ ਇੱਕ ਸਾਰੇ ਨੇਸ਼ਨ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਆ। ਇਹੋ ਜਿਹੇ ਛੋਟੇ ਜਿਹੇ ਬਿਆਨਾਂ ਦੇ ਨਾਲ ਉਹ ਆਪਣਾ ਜਿਹੜਾ ਆ ਇੱਕ ਰਾਜਨੀਤਿਕ ਤਾਂ ਉੱਲੂ ਸਿੱਧਾ ਕਰ ਸਕਦੇ ਆ, ਪਰ ਸਮਾਜਿਕ ਪੱਧਰ ਦੇ ਉੱਤੇ ਇਹਦਾ ਕੋਈ ਰੁਕ ਢੰਗ ਲੱਗਦਾ ਨਹੀਂ। ਬਿਲਕੁਲ। ਸੋ ਦਲਜੀਤ ਜੀ, ਹੁਣ ਗੱਲ ਕਰਦੇ ਹਾਂ ਜੀ ਭਾਰਤ ਦੀ ਜਿਹੜਾ ਗੁਆਂਢੀ ਦੇਸ਼ ਆ ਪਾਕਿਸਤਾਨ ਦੀ। ਆਪਾਂ ਹੁਣੇ ਹੀ ਗੱਲ ਕੀਤੀ ਆ ਕਿ ਜੰਮੂ ਤੇ ਕਸ਼ਮੀਰ ਚੋਂ ਜਦੋਂ ਧਾਰਾ 370 ਹਟਾਈ ਗਈ, ਇਹ ਸਹੀ ਹੋਇਆ ਜਾਂ ਗਲਤ ਹੋਇਆ ਇਹ ਇੱਕ ਵੱਖਰਾ ਮੁੱਦਾ ਆ, ਪਰ ਜੋ ਵੀ ਹੋਇਆ ਉਹ ਜਿਹੜਾ ਭਾਰਤ ਦਾ ਅੰਦਰੂਨੀ ਵਿਸ਼ਾ ਹੈ। ਪਰ ਜਿਹੜਾ ਪਾਕਿਸਤਾਨ ਹੈ ਉਹਦੇ ਵੱਲੋਂ ਇਸ ਗੱਲ ਤੇ ਬਹੁਤ ਜ਼ਿਆਦਾ ਰੌਲਾ ਪਾਇਆ ਗਿਆ, ਜੰਗ ਦੀਆਂ ਧਮਕੀਆਂ ਦਿੱਤੀਆਂ ਗਈਆਂ, UN ਤੱਕ ਪਹੁੰਚ ਕੀਤੀ ਗਈ। ਇਹਦੇ ਬਾਰੇ ਆਪਾਂ ਆਪਣੇ ਪ੍ਰੋਗਰਾਮਾਂ 'ਚ ਗੱਲ ਵੀ ਕਾਫੀ ਕੀਤੀ ਆ। ਪਰ ਜਿਹੜਾ ਹੁਣ ਇਸ ਵਕਤ ਜਿਹੜਾ POK ਹੈ, ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ, ਜਿਹਨੂੰ ਆਪਾਂ ਮਕਬੂਜ਼ਾ ਕਸ਼ਮੀਰ ਵੀ ਕਹਿੰਦੇ ਆ, ਉਹਦੇ ਵਿੱਚ ਬਹੁਤ ਵਿਰੋਧਤਾ ਵੇਖਣ ਨੂੰ ਮਿਲ ਰਹੀ ਆ। ਸੋ ਥੋੜਾ ਸਾਨੂੰ ਸਮਝਾਓ ਕਿ ਇਹ ਆਖਰ ਵਿਰੋਧਤਾ ਹੁਣ ਇਹ ਕਾਹਦੀ ਵਿਰੋਧਤਾ ਹੈ, ਕਿਉਂ ਵੇਖਣ ਨੂੰ ਮਿਲ ਰਹੀ ਹੈ? ਦੇਖੋ, ਇਹ ਬਹੁਤ ਵਾਰੀ ਆਪਾਂ ਗੱਲ ਵੀ ਕਰ ਚੁੱਕੇ ਆ, ਆਪਣੇ ਜਿਹੜੇ ਸੂਝਵਾਨ ਦਰਸ਼ਕ ਆ ਉਹਨਾਂ ਨੂੰ ਵੀ ਪਤਾ ਬਈ ਇਹ ਜੰਮੂ ਕਸ਼ਮੀਰ ਜਦੋਂ ਮਹਾਰਾਜਾ ਹਰੀ ਸਿੰਘ ਦੇ ਸਾਈਨ ਤੋਂ ਬਾਅਦ ਭਾਰਤ ਨੂੰ ਮਿਲ ਗਿਆ ਸੀ, ਪਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਵੀ ਕਵਾਲੀ ਆਏ ਸੀ, ਕਵਾਲੀਆਂ ਨੂੰ ਜਿਹੜੇ ਆ ਉਹ ਪਾਕਿਸਤਾਨ ਦੀ ਸੈਨਾ ਦੇ ਦੁਆਰਾ ਸ਼ਹਿ ਵੀ ਪ੍ਰਾਪਤ ਸੀ। 1948 ਦੇ ਵਿੱਚ ਇਹ ਹਮਲਾ ਹੋਇਆ ਜੀ, ਉਹਦੇ ਵਿੱਚ ਸ਼੍ਰੀਨਗਰ ਤੱਕ ਜਿਹੜੀਆਂ ਫੌਜਾਂ ਆ ਪਾਕਿਸਤਾਨ ਦੀਆਂ ਆ ਗਈਆਂ ਸੀ ਜੀ, ਜਾਣੀ ਅੱਧੇ ਨਾਲੋਂ ਜ਼ਿਆਦਾ ਉਹਨਾਂ ਨੇ ਕਵਰ ਅਪ ਕਰ ਲਿਆ ਸੀ। ਉਹਨਾਂ ਦਾ ਏਜੰਡਾ ਪਠਾਨਕੋਟ ਤੱਕ ਆਉਣ ਦਾ ਸੀ ਕਿ ਪਠਾਨਕੋਟ ਤੱਕ ਅਸੀਂ ਜਿਹੜਾ ਆਵਾਂਗੇ, ਪਠਾਨਕੋਟ ਤੱਕ ਸਾਡਾ ਜਿਹੜਾ ਭਾਰਤ ਦਾ ਕਬਜ਼ਾ ਰਹੇਗਾ। ਉਸ ਤੋਂ ਬਾਅਦ ਨਹਿਰੂ ਹੁਣਾਂ ਦੇ ਨਾਲ ਜਿਹੜਾ ਸਮਝੌਤਾ ਹੋਇਆ ਹਰੀ ਸਿੰਘ ਦਾ, ਜਿਹਨੂੰ ਧਾਰਾ 370 ਦੇ ਤਹਿਤ ਵੀ ਆਪਾਂ ਰੱਖ ਲਈਏ ਵੀ ਉਹ ਸਮਝੌਤਾ ਹੀ ਸੀ ਇੱਕ ਤਰ੍ਹਾਂ ਦਾ, ਵੀ ਉਹਨੇ ਆਪਣੀਆਂ ਮੰਗਾਂ ਕੁਛ ਰੱਖੀਆਂ ਸੀ। ਉਸ ਵੇਲੇ ਉੱਥੇ ਜਾ ਕੇ ਫੌਜ ਭੇਜ ਦਿੱਤੀ ਗਈ, ਜਿੱਥੇ ਫੌਜ ਨੇ ਉਹ ਬੰਦੇ ਰੋਕ ਲੈ, ਉਹ ਹੁਣ ਦੀ ਜਿਹੜਾ ਆ ਭਾਰਤ ਦੇ ਹਿੱਸੇ ਦੇ ਵਿੱਚ ਆ ਜੀ, ਜਦ ਕਿ ਪੂਰਾ ਜੰਮੂ ਕਸ਼ਮੀਰ ਦੇ ਲਈ ਨਹਿਰੂ ਹੁਣਾਂ ਨੇ ਐਫਰਟ ਨਹੀਂ ਕੀਤੇ। ਬਹੁਤ ਗੱਲਾਂ ਦੇ ਨਾਲ ਮੈਂ ਫੇਵਰ ਦੇ ਵਿੱਚ ਆ ਪੰਡਿਤ ਨਹਿਰੂ ਜੀ ਉਹਨਾਂ ਦੇ ਨਾਲ, ਬਹੁਤ ਗੱਲਾਂ ਉਹਨਾਂ ਦੀਆਂ ਫੇਵਰ ਦੇ ਵਿੱਚ ਆਉਂਦੀਆਂ। ਬੜਾ ਇੱਕ ਕਲਾਸੀਕਲ ਬੰਦਾ ਸੀ ਜੀ, ਬੜਾ ਲੌਜਿਕ ਵਾਲਾ ਬੰਦਾ ਸੀ। ਉਹਦੀ ਜੇ ਤੁਸੀਂ ਬਾਰੇ ਜਾਣਨਾ ਤਾਂ ਉਹਦੀ ਡਿਸਕਵਰੀ ਆਫ ਇੰਡੀਆ ਜਿਹੜੀ ਬੁੱਕ ਆ ਉਹ ਤੁਸੀਂ ਪੜ੍ਹ ਸਕਦੇ ਆ, ਭਾਰਤ ਹੈ ਖੋਜ, ਤੇ ਉਹ ਤੋਂ ਪਤਾ ਲੱਗਦਾ ਸੀ ਵੀ ਬੰਦਾ ਬੜਾ ਰਿਸਰਚ ਕਰਨ ਵਾਲਾ ਸੀ ਜੀ। ਉਹਦੀ ਇੱਕੋ ਇੱਕ ਸੀ ਵੀ ਹੋ ਸਕਦਾ ਆ ਵੀ ਉਸ ਵੇਲੇ ਉਹ ਚਾਹੁੰਦਾ ਨਹੀਂ ਸੀ ਵੀ ਆਪਾਂ ਨਵੇਂ ਆਜ਼ਾਦ ਹੋਏ ਆ ਕਿਹੜੇ ਇਹ ਪੰਗਿਆਂ 'ਚ ਪੈਣਾ, ਵੀ ਚਲੋ ਇਹ ਇੰਨਾ ਰੋਕ ਵੀ ਲਿਆ ਤਾਂ ਵੀ ਕੋਈ ਗੱਲ ਨਹੀਂ, ਜਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਇੱਧਰਲਾ ਪਾਸਾ ਕਿਹੜਾ ਕੋਈ ਇੰਨਾ, ਉਸ ਵੇਲੇ ਇਹ ਸੋਚਦੇ ਸੀ ਵੀ ਜਿਹੜੀ ਉਪਜਾਊ ਧਰਤੀ ਆ ਉਹੀ ਬਹੁਤ ਵਧੀਆ ਚੀਜ਼ ਆ, ਹਨਾ। ਇਸੇ ਕਰਕੇ ਚਾਈਨਾ ਦੇ ਨਾਲ ਵੀ ਲੜਾਈ ਜਦੋਂ ਹੋਈ ਆ, ਬਹੁਤਾ ਬੁਰਾ ਨਹੀਂ ਮਨਾਇਆ ਗਿਆ ਜਦੋਂ ਉਹਨਾਂ ਨੇ 25% ਜਿਹੜਾ ਭਾਗ ਦੇ ਉੱਤੇ ਕਬਜ਼ਾ ਵੀ ਕਰ ਲਿਆ।
ਉਸ ਵੇਲੇ ਕਿਹਾ ਗਿਆ ਵੀ ਪਹਾੜੇ ਸੀ ਫੇਰ ਕੀ ਹੋ ਗਿਆ ਵੀ ਕਬਜ਼ਾ ਕਰ ਲਿਆ, ਕੋਈ ਗੱਲ ਨੀ, ਉੱਤੇ ਕਿਹੜਾ ਕੁਝ ਹੁੰਦਾ ਸੀ। ਪਰ ਹੁਣ ਅਹਿਮੀਅਤ ਪਤਾ ਲੱਗਦੀ ਹੈ ਨਾ, ਹੁਣ ਜਦੋਂ ਜਿੱਦਾਂ ਅਹਿਮੀਅਤ ਪਤਾ ਲੱਗਦੀ ਆ ਹੁਣ ਉਹਦੇ ਨਾਲ ਚੱਲ ਰਿਹਾ। ਹੁਣ ਜਿੱਦਾਂ ਤੁਸੀਂ ਮਕਬੂਜ਼ਾ ਕਸ਼ਮੀਰ ਜਾਂ ਕਿਹਾ ਵੀ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ, ਉਹਨੂੰ ਪਾਕਿਸਤਾਨੀ ਵਾਲੇ ਆਜ਼ਾਦ ਕਸ਼ਮੀਰ ਕਹਿੰਦੇ ਆ। ਉਹ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਆਜ਼ਾਦ ਛੱਡਿਆ। ਇਸ ਗੱਲ ਇਹ ਵੀ ਦੁਨੀਆ ਨੂੰ ਮਿੱਟੀ ਘਟਾ ਪਾਉਣ ਲਈ ਬਈ ਇਹ ਤਾਂ ਅਸੀਂ ਆਜ਼ਾਦ ਕੀਤਾ, ਅਸੀਂ ਇਹਨੂੰ ਇਹਦੇ ਉੱਤੇ ਇਹ ਆਪਣੀ ਕਮਾਂਡ ਜਿਹੜੀ ਆਪ ਕਰਦੇ, ਪਰ ਉਹਦੇ ਉੱਤੇ ਸ਼ਾਸਨ ਸਾਰਾ ਇਹਨਾਂ ਦਾ ਚੱਲਦਾ। ਤੁਸੀਂ ਹੈਰਾਨ ਹੋਵੋਗੇ ਵੀ ਜੰਮੂ ਕਸ਼ਮੀਰ ਦੇ ਵਿੱਚ ਤਾਂ ਥੋੜੀ ਬਹੁਤੀ ਡਿਵੈਲਪਮੈਂਟ ਹੋਈ ਹੋਊਗੀ, ਉੱਧਰ ਦਾ ਡਿਵੈਲਪਮੈਂਟ ਦਾ ਨਾਮ ਨਿਸ਼ਾਨ ਹੈ ਨਹੀਂ। ਖਾਸ ਤੌਰ ਤੇ ਜਿੰਨਾ ਚਾਈਨਾ ਨੇ ਉੱਥੇ ਆ ਕੇ ਗਲਬਾ ਬਣਾ ਲਿਆ, ਜਦੋਂ ਤੋਂ ਉਹਨਾਂ ਨੇ ਰਾਹ ਜਿਹੜਾ ਬਣਾਇਆ ਆ ਗਵਾਦਰ ਤੱਕ, ਉਦੋਂ ਦਾ ਤਾਂ ਬਹੁਤ ਜ਼ਿਆਦਾ ਰੌਲਾ ਪੈ ਗਿਆ ਵੀ ਉੱਥੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਲੱਗਦਾ ਆ ਵੀ ਸਾਡੇ ਉੱਤੇ ਤਾਂ ਚਾਈਨੀਜ਼ ਜਿਹੜੇ ਆ ਕਾਬਜ਼ ਹੋ ਰਹੇ ਆ, ਚਾਈਨੀਜ਼ ਲੋਕ ਜਿਹੜੇ ਲਗਾਤਾਰ ਉੱਥੇ ਵੱਧ ਰਹੇ ਆ, ਉਹਨਾਂ ਨੂੰ ਆਪਣੇ ਆਪ ਦੇ ਵਿੱਚ ਖਤਰਾ ਮਹਿਸੂਸ ਜਿਹੜਾ ਆ ਹੋਣਾ ਸ਼ੁਰੂ ਹੋ ਗਿਆ ਵੀ ਸਾਡੀ ਡਿਵੈਲਪਮੈਂਟ, ਸਾਨੂੰ ਨਾ ਸੜਕਾਂ ਆ ਨਾ ਸਾਡੇ ਕੋਲ ਜਿਹੜੇ ਸਿੱਖਿਆ ਦੇ ਪ੍ਰਬੰਧ ਆ। ਕਿਉਂਕਿ ਤੁਸੀਂ ਬਲੋਚਿਸਤਾਨ ਦੀ ਵੀ ਗੱਲ ਆਪਾਂ ਕਰਾਂਗੇ ਕਿਸੇ ਪ੍ਰੋਗਰਾਮ ਦੇ ਵਿੱਚ, ਬਲੋਚਿਸਤਾਨ ਸਭ ਤੋਂ ਵੱਡਾ ਪ੍ਰਾਂਤ ਆ ਪਾਕਿਸਤਾਨ ਦੇ ਵਿੱਚ, ਪਰ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਸਰਕਾਰ ਦੇ ਵਿੱਚ ਉਹ ਨਾ ਮਾਤਰ, ਕਿਉਂਕਿ ਸਾਰਾ ਜਿਹੜਾ ਪਾਕਿਸਤਾਨ ਹੈ ਉਹ ਸਿਰਫ ਪੰਜਾਬ ਜਿਹੜਾ ਪਾਕਿਸਤਾਨ ਵਾਲੇ ਪਾਸੇ ਆ ਉਹਦੇ ਬੰਦੇ ਚਲਾ ਰਹੇ ਆ। ਇਸ ਕਰਕੇ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਜਿਹੜੇ ਇੱਕ ਲਿਬਰੇਸ਼ਨ ਫੋਰਸ, ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫਰੰਟ ਇਹਨੂੰ ਕਿਹਾ ਜਾਂਦਾ, ਉਹਦਾ ਇੱਕ ਸਰਦਾਰ ਸ਼ਫੀਰ ਜਿਹੜਾ ਹੈਗਾ ਮੁਖੀ, ਉਹਨੇ ਇੱਕ ਅੰਦੋਲਨ ਪਿਛਲੇ 3-4 ਦਿਨ ਤੋਂ ਇਹ ਅੰਦੋਲਨ ਚੱਲ ਰਿਹਾ ਆ ਵੀ ਸਾਨੂੰ ਆਜ਼ਾਦ ਕਰੋ, ਅਸੀਂ ਪਾਕਿਸਤਾਨ ਦੇ ਅੰਡਰ ਨਹੀਂ ਰਹਿਣਾ। ਨਾਲੇ ਉਹ ਇਹ ਵੀ ਕਹਿ ਰਿਹਾ ਆ ਵੀ ਅਸੀਂ ਚਾਹੇ ਅਸੀਂ ਭਾਰਤ ਵੀ ਸਾਨੂੰ ਕਵੇ ਅਸੀਂ ਭਾਰਤ ਵਾਲੇ ਪਾਸੇ ਵੀ ਨਹੀਂ ਜਾਣਾ, ਸਾਨੂੰ ਆਜ਼ਾਦ ਕਰ, ਅਸੀਂ ਕਿਸੇ ਪਾਸੇ ਵੀ ਨਹੀਂ ਰਹਿਣਾ। ਦੇਖੋ ਜਿੱਦਾਂ ਕਹਿੰਦੇ ਹੁੰਦੇ ਆ ਵੀ ਦੋ ਪਾਸਿਆਂ ਦੇ ਵਿੱਚ, ਇਸੇ ਕਰਕੇ ਮਹਾਰਾਜਾ ਹਰੀ ਸਿੰਘ ਨੇ ਉਸ ਵੇਲੇ ਭਾਰਤ ਵਾਲੇ ਪਾਸੇ ਸਾਈਨ ਕਰ ਲਿਆ ਸੀ। ਅਸਲ ਵਿੱਚ ਚਾਹੁੰਦੇ ਉਹ ਵੀ ਸੀ ਮਹਾਰਾਜਾ ਹਰੀ ਸਿੰਘ ਵੀ ਅਸੀਂ ਕਿਸੇ ਨਾਲ ਰਲਣਾ, ਅਸੀਂ ਵਿੱਚ ਰਹਿਣਾ, ਪਰ ਉੱਥੇ ਅਸੰਭਵ ਆ, ਜਿਹੋ ਜਿਹੀਆਂ ਤਾਕਤਾਂ ਆ ਐਟਮ ਬੰਬ ਵਾਲੀਆਂ ਤਾਕਤਾਂ, ਉੱਥੇ ਤੁਸੀਂ ਰਹਿ ਨਹੀਂ ਸਕਦੇ, ਤੁਹਾਨੂੰ ਇੱਧਰਲਾ ਪਾਸਾ ਜਾਂ ਉੱਧਰਲਾ ਪਾਸਾ ਕਰਨਾ। ਉਹਦਾ ਮਤਲਬ ਸਿੱਧਾ ਹੀ ਆ ਵੀ ਉਹ ਜਿਹੜੇ ਆ ਭਾਰਤ ਵਾਲੇ ਪਾਸੇ ਨੂੰ ਆਉਣਾ ਚਾਹੁੰਦੇ। ਤੇ ਇਸ ਕਰਕੇ ਇਹ ਜਿਹੜਾ ਅੰਦੋਲਨ ਆ ਇਹ ਇੱਕ 370 ਦੀ ਧਾਰਾ ਜਿਹਦਾ ਵਿਰੋਧ ਹਰ ਥਾਂ ਦੇ ਉੱਤੇ ਤੁਸੀਂ ਕਿਹਾ ਵੀ ਕਰ ਰਿਹਾ ਪਾਕਿਸਤਾਨ, ਉਹਨੂੰ ਕਾਊਂਟਰ ਕਰਨ ਦੇ ਲਈ ਭਾਰਤ ਸਰਕਾਰ ਦੇ ਕੋਲ ਇੱਕ ਹੁਣ ਮੁੱਦਾ ਮਿਲ ਗਿਆ ਵੀ ਅਸੀਂ ਜਿਹੜਾ ਆ ਤੁਹਾਡੇ ਵੀ ਦੇਖੋ ਆ ਕੀ ਹੋ ਰਿਹਾ ਉੱਥੇ। ਇਸੇ ਲਈ ਹੁਣ ਜਿਹੜਾ ਅਮਿਤ ਸ਼ਾਹ ਦਾ ਬਿਆਨ ਤੁਸੀਂ ਰੱਖ ਲਓ, ਜਿੰਨੇ ਵੀ MP ਆ ਭਾਜਪਾ ਦੇ ਉਹ ਸਾਰੇ ਕਹਿਣ ਲੱਗ ਗਏ ਆ ਵੀ ਅਸੀਂ 370 ਧਾਰਾ ਖਤਮ ਕਰਕੇ ਜੰਮੂ ਕਸ਼ਮੀਰ ਦਾ ਸਾਡਾ ਸੀ ਅਸੀਂ ਲੈ ਲਿਆ। ਅਸਲ ਵਿੱਚ ਅਸੀਂ ਜਿਹੜਾ ਹੁਣ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਜਿਹਦੇ ਉੱਤੇ ਕਿ ਕਾਗਜ਼ਾਂ ਦੇ ਵਿੱਚ ਭਾਰਤ ਦਾ ਅਧਿਕਾਰ ਆ, ਕਿਉਂਕਿ ਸਾਈਨ ਅਕੋਰਡਿੰਗ ਟੂ ਜਿਹੜੀ ਟ੍ਰੀਟੀ ਹੋਈ ਉਹਦੇ ਅਨੁਸਾਰ ਤਾਂ ਭਾਰਤ ਦਾ ਵੀ ਅਸੀਂ ਤਾਂ ਉਹ ਜਿਹੜਾ ਕਾਗਜ਼ਾਂ ਦੇ ਵਿੱਚ ਅਸੀਂ ਤਾਂ ਉਹ ਲੈਣਾ। ਹੁਣ ਇਹ ਜਿਹੜਾ ਲਿਬਰੇਸ਼ਨ ਫਰੰਟ ਦਾ ਜਿਹੜਾ ਇਹ ਅੰਦੋਲਨ ਚੱਲ ਪਿਆ ਆ ਪਿਛਲੇ 3-4 ਦਿਨਾਂ ਤੋਂ, ਵੈਸੇ ਪਾਕਿਸਤਾਨ ਇਹ ਕਹਿ ਰਿਹਾ ਆ ਵੀ ਭਾਰਤ ਸਰਕਾਰ ਇਹਨੂੰ ਹਵਾ ਦੇ ਰਹੀ ਆ, ਪਰ ਦੂਜੇ ਪਾਸੇ ਜਿਹੜੀ ਇੱਧਰ ਵੀ ਜਿੰਨੇ ਅੱਤਵਾਦ ਚੱਲ ਰਹੇ ਕਾਰਵਾਈਆਂ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਵਾਲੇ ਪਾਸੇ, ਉਹ ਵੀ ਤਾਂ ਸਾਰੀਆਂ ਪਾਕਿਸਤਾਨ ਦੀਆਂ ਕਾਰਵਾਈਆਂ ਨੇ। ਇਸ ਕਰਕੇ ਉਹਨੂੰ ਕਾਊਂਟਰ ਕਰਨ ਦੇ ਲਈ ਭਾਰਤ ਸਰਕਾਰ ਜਿਹੜੀ ਆ ਇਸ ਫਰੰਟ ਨੂੰ ਵਧੀਆ ਤਰੀਕੇ ਨਾਲ ਵਰਤ ਸਕਦੀ ਹੈ। ਸੋ ਦਲਜੀਤ ਜੀ, ਹੁਣ ਗੱਲ ਕਰਦੇ ਹਾਂ ਜੀ ਆਪਾਂ ਪੰਜਾਬ ਦੀ। ਪਿਛਲੀਆਂ ਸਰਕਾਰਾਂ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਗਈਆਂ ਤੇ ਕਹਿੰਦੇ ਕਿ ਹੁਣ ਦੀ ਮੌਜੂਦਾ ਜਿਹੜੀ ਸਰਕਾਰ ਆ ਉਹ ਵੀ ਪੰਜਾਬ ਦੀ ਉੱਨਤੀ ਲਈ ਪੱਬਾਂ ਭਾਰ ਹੋਈ ਫਿਰਦੀ ਆ। ਬੇਸ਼ੱਕ ਸਾਡੇ ਕੋਲ ਖਜ਼ਾਨਾ ਖਾਲੀ ਆ, ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸਾਡੇ ਕੋਲ ਪੈਸੇ ਨਹੀਂ, ਜਿਹੜੇ ਹੁਣ ਹੜ੍ਹ ਆਏ ਆ ਉਹ ਪੀੜਤਾਂ ਲਈ ਵੀ ਬਹੁਤਾ ਕੁਝ ਕੀਤਾ ਨਹੀਂ ਗਿਆ, ਪਰ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਅਜੇ ਤਰੱਕੀ ਹੋਰ ਕਰਨੀ ਆ, ਜਿਸ ਕਰਕੇ ਉਹਨਾਂ ਵੱਲੋਂ 6 ਵਿਧਾਇਕਾਂ ਨੂੰ ਹੋਰ ਜਿਹੜਾ ਆ ਉਹ ਕੈਬਨਿਟ ਦਾ ਰੈਂਕ ਦਿੱਤਾ ਗਿਆ, ਆਪਣੇ ਨਿੱਜੀ ਸਲਾਹਕਾਰ ਬਣਾਇਆ ਗਿਆ। ਪਰ ਜਿਹੜੇ ਵਿਰੋਧੀ ਆ ਉਹ ਉਹਨਾਂ ਦਾ ਵਿਰੋਧ ਕਰ ਰਹੇ ਆ, ਉਹਨਾਂ ਨੂੰ ਬਦਨਾਮ ਕਰ ਰਹੇ ਆ, ਕਹਿੰਦੇ ਜੀ ਇਹ ਆਮ ਲੋਕਾਂ ਤੇ ਜਿਹੜਾ ਆ ਬੋਝ ਪਾਇਆ ਜਾ ਰਿਹਾ। ਸੋ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਆਮ ਲੋਕਾਂ ਨੂੰ ਸਮਝਾਓ, ਭੋਲੇ ਲੋਕਾਂ ਨੂੰ, ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਭਾਰਤ ਜਿਹੜੀ ਪੰਜਾਬ ਆ ਉਹਦੀ ਤਰੱਕੀ ਲਈ ਹੋ ਰਿਹਾ। ਹੋ ਸਕਦਾ ਜਿਹੜੇ ਮੈਂ ਸ਼ਬਦ ਵਰਤਾਂ ਉਹ ਢੁਕਵੇਂ ਨਾ ਹੋਣ ਜਾਂ ਕਹਿ ਲਓ ਵੀ ਇੱਥੇ ਸੱਭਿਅਕ ਨਾ ਲੱਗਣ, ਪਰ ਮੈਂ ਗੁਰੇਜ਼ ਨਹੀਂ ਕਰੂੰਗਾ ਵੀ ਜਿੰਨੇ ਵੀ ਸਾਡੇ ਰਾਜਨੀਤਿਕ ਪਾਰਟੀਆਂ ਹੈਗੀਆਂ ਜਾਂ ਨੇਤਾ ਹੈਗੇ ਨੇ ਉਹ ਲਾਲਚੀ ਆ। ਬਿਲਕੁਲ, ਉਹ ਮੌਕਾ ਪ੍ਰਸਤ ਨੇ, ਉਹਨਾਂ ਨੂੰ ਦੇਸ਼ ਦੇ ਨਾਲ ਕੌਮ ਦੇ ਨਾਲ ਕੋਈ ਵਾਸਤਾ ਨਹੀਂ। ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਇਹ ਹੁੰਦਾ ਸੀ ਬਈ ਜਿੰਨੇ ਮਰਜ਼ੀ ਮੰਤਰੀ ਬਣਾ ਲਓ, ਉਸ ਵੇਲੇ ਤੁਸੀਂ ਜਿਹੜਾ ਵੀ ਬੰਦਾ ਹੋਣਾ ਵੀ ਮੇਰਾ ਜੀ ਆ ਖਾਸ ਬੰਦਾ ਇਹਨੂੰ ਚੱਕ ਕੇ ਮੰਤਰੀ ਬਣਾ ਦੋ, ਜਦ ਕਿ ਉਹਦਾ ਕੋਈ ਕੰਮ ਵੀ ਨਹੀਂ ਹੁੰਦਾ ਸੀ। ਬਿਨਾਂ ਕਿਸੇ ਗੱਲ ਦੇ ਉੱਤੋਂ ਜਿਹੜੇ ਆ ਮੰਤਰੀ, ਫਿਰ ਰਾਜ ਮੰਤਰੀ, ਪਤਾ ਨਹੀਂ ਕੀ ਬਣਾ ਦਿੱਤਾ ਜਾਂਦਾ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਇੱਕ ਵਾਰੀ ਹੱਦੇ ਹੀ ਉਹਨਾਂ ਨੇ ਤੋੜ ਦਿੱਤੀ ਸੀ, ਅੱਧੇ ਨਾਲੋਂ ਜ਼ਿਆਦਾ ਜਿਹੜੇ ਮੰਤਰੀ ਬਣਾਤੇ ਸੀ ਉਹਨਾਂ ਨੇ। ਉਸ ਤੋਂ ਬਾਅਦ ਕਿਸੇ ਨੇ ਪਟੀਸ਼ਨ ਕੀਤੀ ਵੀ ਤੁਸੀਂ ਇਹ ਕੀ ਕੰਮ ਕਰਨ ਲੱਗ ਗਏ, ਕਿਉਂਕਿ ਜਿਹੜਾ ਇੱਕ ਬੰਦੇ ਦਾ ਪੰਚ ਆ, ਪੰਚ ਇੱਕ ਸਭ ਤੋਂ ਹੇਠਲੀ ਪੌੜੀ ਰਾਜਨੀਤੀ,
ਉਹਦੇ ਮਨ ਦੇ ਵਿੱਚ ਸੁਪਨਾ ਕੀ ਆ, ਮੈਂ ਸਰਪੰਚ ਬਣਾ। ਸਰਪੰਚ ਦਾ ਸੁਪਨਾ ਕੀ ਆ, ਮੈਂ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਣਾ। ਉਧਰੋਂ ਕੌਂਸਲਰ ਦਾ ਕੀ ਆ, ਮੈਂ ਮੇਅਰ ਬਣਾ। ਮੇਅਰ ਦਾ ਕੀ ਆ, ਮੈਂ ਐਮਐਲਏ। ਐਮਐਲਏ ਦਾ ਕੀ ਆ, ਮੈਂ ਮਿਨਿਸਟਰ ਬਣਾ। ਹਰੇਕ ਉੱਪਰਲੀ ਪੌੜੀ ਵੱਲ ਮਿਨਿਸਟਰ ਚਾਹੁੰਦਾ ਮੈਂ ਚੀਫ ਮਿਨਿਸਟਰ ਬਣਾ, ਚੀਫ ਮਿਨਿਸਟਰ ਪ੍ਰਧਾਨ ਮੰਤਰੀ ਰਾਸ਼ਟਰਪਤੀ। ਜਾਣੀ ਨੈਵਰ ਐਂਡਿੰਗ ਜਿਹੜੀਆਂ ਚੀਜ਼ਾਂ ਆ ਇਹ ਚੱਲਦੀਆਂ ਲਗਾਤਾਰ। ਹੁਣ ਇਹ ਤੋਂ ਬਾਅਦ ਇੱਕ 90 ਤੇ 91 ਸੋਧ ਜਿਹੜੀ ਆ ਹੋਈ ਆ, ਉਹਦੇ ਵਿੱਚ ਫਿਰ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਤੁਸੀਂ 15% ਤੋਂ ਵੱਧ ਮਿਨਿਸਟਰ ਨਹੀਂ ਬਣਾ ਸਕਦੇ। ਤੁਸੀਂ ਤਾਂ ਲੋਕਾਂ ਦੇ ਉੱਤੇ ਸ਼ਰੇਆਮ ਧੱਕਾ ਕਰ ਰਹੇ ਆ। ਜਿੰਨੀ ਤੁਹਾਡੇ ਕੋਲ ਉਨੀ ਪੁਲਿਸ ਫੋਰਸ ਨਹੀਂ ਜਿੰਨੀ ਤੁਸੀਂ ਇਹਨਾਂ ਦੇ ਉੱਤੇ ਲਾ ਦਿੰਦੇ ਆ। ਹਰ ਇੱਕ ਨੂੰ ਜੈਡ ਸੁਰੱਖਿਆ ਦੇਈ ਜਾਂਦੇ ਆ। 15% ਤੋਂ ਵੱਧ ਬੰਦੇ ਨਹੀਂ ਹੋਣੇ ਚਾਹੀਦੇ। ਕੈਪਟਨ ਸਰਕਾਰ ਸੀ ਜਿਹਨੇ ਹੱਲ ਕੱਢਿਆ ਇਹਦਾ। ਇਹਨਾਂ ਨੇ ਕੀ ਕੀਤਾ, ਇੱਕ ਨਵਾਂ ਹੀ ਅਹੁਦਾ ਕਾਇਮ ਕਰ ਦਿੱਤਾ ਜਿਹਨੂੰ ਕਹਿ ਦਿੱਤਾ ਸੰਸਦੀ ਸਕੱਤਰ। ਇਹਨਾਂ ਨਵਾਂ ਹੀ ਅਹੁਦਾ ਕਾਇਮ ਕਰ ਦਿੱਤਾ। ਉਹਦੇ ਵਿੱਚ ਜਿਹੜੇ ਬੰਦੇ ਰੁੱਸਦੇ ਸੀ, ਕਿਉਂਕਿ ਇਹਦੇ ਵਿੱਚ ਜਿੱਦਾਂ ਲਾਲਸਾ ਆ ਵੀ ਕੈਪਟਨ ਸਾਹਿਬ ਅਸੀਂ ਨਹੀਂ ਤਾਂ ਸਾਡਾ ਵਿਰੋਧ ਕਰਾਂਗੇ, ਨਹੀਂ ਤਾਂ ਚੁੱਪ ਕਰਕੇ ਸਾਨੂੰ ਕੁਛ ਨਾ ਕੁਛ ਦੇ ਦਿਓ। ਇਹਨਾਂ ਨੇ ਫਿਰ ਉਹਦਾ ਰਾਹ ਕੱਢਿਆ, ਸੰਸਦੀ ਸਕੱਤਰ ਬਣਾਤੇ। ਉਹੀ ਜਿਹੜਾ ਪ੍ਰੋਪੋਗੰਡਾ ਅਕਾਲੀਆਂ ਨੇ ਵੀ ਅੱਗੇ ਜਿਹੜਾ ਜਾ ਕੇ ਜਦੋਂ ਮੇਰੇ ਖਿਆਲ ਜਦੋਂ ਕਾਂਗਰਸ ਸਰਕਾਰ ਨੇ ਮੁੱਖ ਸੰਸਦੀ ਸਕੱਤਰ ਬਣਾਏ, ਉਦੋਂ ਅਕਾਲੀਆਂ ਨੇ ਉਦੋਂ ਵਿਰੋਧ ਵੀ ਕੀਤਾ ਸੀ। ਪਰ ਜਦੋਂ ਇਹਨਾਂ ਦੀ ਅਕਾਲੀਆਂ ਦੀ ਖੁਦ ਦੀ ਸਰਕਾਰ ਆਈ ਤੇ ਇਹਨਾਂ ਨੇ ਪਤਾ ਨਹੀਂ 20 ਜਾਂ 21 ਇਹਨਾਂ ਨੇ ਖੁਦ ਬਣਾ ਦੇ ਕਰੀਬ ਬਣਾਤੇ ਸੀ। ਤੇ ਉਹਦੇ ਵਿੱਚ ਬਹੁਤ ਸਾਰੇ ਬੰਦੇ ਇਦਾਂ ਦੇ ਆ ਜਿਹੜੇ ਨਲਾਇਕ ਆ, ਜਿਨ੍ਹਾਂ ਦਾ ਕੋਈ ਤਜਰਬਾ ਹੀ ਹੈ ਨਹੀਂ। ਹੁਣ ਤੁਸੀਂ ਦੇਖੋ ਵੀ ਸਿੱਖਿਆ ਮੰਤਰੀ ਬਣਾਏ ਸੀ ਜੱਥੇ ਦਾ ਤੋਤਾ ਸਿੰਘ, ਹਨਾ। ਤੇ ਜਿੱਦਾਂ ਉਹ ਭਗਵੰਤ ਮਾਨ ਬਹੁਤ ਵਧੀਆ ਕਹਿੰਦਾ ਹੁੰਦਾ ਸੀ ਵੀ 33 ਦੇ ਉੱਤੇ ਹੋੜਾ ਤੇ ਪਿੱਛੇ ਕੰਨਾ ਪਾ ਦਿੰਦਾ, 33 ਲਿਖ ਕੇ, ਠੀਕ ਹੈ, ਜਾਨੀ ਜਿਹਨੂੰ ਆਪਾਂ ਤੱਤਾ ਕਹਿ ਦਈਏ, ਹਨਾ। ਉਹ ਤੋਂ ਤੁਸੀਂ ਅੰਦਾਜ਼ਾ ਲਾਓ ਉਹ ਸਿੱਖਿਆ ਮੰਤਰੀ ਸੀ, ਹਨਾ। ਹੁਣ ਇਹ ਬੰਦੇ ਜਿਹੜੇ ਆ, ਇਹ ਬੰਦੇ ਕਿਸੇ ਕੰਮ ਲਈ ਨਹੀਂ, ਕਿਤੇ ਬਿਊਰੋਕਰੇਟ ਜਿਹੜੇ ਆਉਂਦੇ ਆ ਇਹਨਾਂ ਤੋਂ ਸਾਈਨ ਜਿਹੜੇ ਆ ਕਰਵਾ ਲੈਂਦੇ ਆ, ਦੈਟਸ ਇਟ। ਤੇ ਉਹ ਆਪਣੇ ਮੁਨਾਫੇ ਜਿਹੜੇ ਆ ਕੱਢਦੇ ਆ ਬਿਊਰੋਕਰੇਟ। ਹੁਣ ਇਹ ਜਿਹੜੇ ਸੰਸਦੀ ਸਕੱਤਰ ਵੀ ਉਹਨਾਂ ਨੇ ਬੰਦ ਕਰ ਦਿੱਤੇ। ਉਸ ਤੋਂ ਬਾਅਦ ਦੇ ਵਿੱਚ ਇਹ ਵੀ ਪੋਸਟਾਂ ਬੰਦ ਕਰ ਦਿੱਤੀਆਂ ਵੀ ਤੁਸੀਂ ਇਹਨਾਂ ਨੂੰ ਇੱਕ ਨਾਂ ਹੀ ਨਵਾਂ ਦੇ ਦਿੱਤਾ। ਹੁਣ ਇਹ ਤੋਂ ਬਾਅਦ ਕੈਪਟਨ ਸਰਕਾਰ ਆਈ ਹੈ ਜਿਹਨੇ ਇੱਕ ਨਵੇਂ ਹੁਣ ਉਹਦੇ ਘਰ ਸਲਾਹਕਾਰ। ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਸਲਾਹਕਾਰ ਕੀ ਕਰਾਉਣਾ ਇਹਨਾਂ ਤੋਂ। ਤਰੱਕੀ ਕਰਨੀ ਹੈ ਜੀ ਪੰਜਾਬ ਦੀ, ਦੇਖੋ ਕਿੰਨੀ ਜ਼ਿਆਦਾ ਹੋ ਰਹੀ ਹੈ ਤਰੱਕੀ ਜੀ। ਤੇ ਇਹ ਸਲਾਹਕਾਰ ਜਾਂ ਤਾਂ ਹੋਣ ਵੀ ਬਹੁਤ ਵਧੀਆ ਸਲਾਹ ਦਿੰਦੇ ਹੋਣ, ਹਨਾ। ਹੁਣ ਸਲਾਹ ਤਾਂ ਇਹ ਨਾ ਦਿੱਤੀ ਵੀ ਭਾਖੜੇ ਤੋਂ ਪਾਣੀ ਨਿਕਲਣ ਲੱਗਾ। ਉਸ ਵੇਲੇ ਸਲਾਹਕਾਰ ਪਹਿਲਾਂ ਵੀ ਰੱਖੇ OSD ਜਿਹੜੇ ਵੀ ਭਾਖੜਾ ਡੈਮ ਕੈਪਟਨ ਸਾਹਿਬ ਸਲਾਹ ਦਈਏ ਸਾਨੂੰ ਇਹ ਏਦਾਂ ਕਰੋ, ਉਸ ਵੇਲੇ ਤਾਂ ਸਲਾਹ ਕੋਈ ਨਹੀਂ ਦਿੱਤੀ। ਫਿਰ ਇੰਨਾ ਸਿੱਖਿਆ ਦਾ ਮਿਆਰ ਜਿਹੜਾ ਡਿੱਗ ਗਿਆ ਕਿ ਕੈਪਟਨ ਸਾਹਿਬ ਹੁਣ ਆਪਾਂ ਕੁਛ ਕਰੀਏ। ਇਹ ਸਲਾਹਕਾਰ ਰੱਖੇ ਪਤਾ ਨਹੀਂ ਕਿਸ ਗੱਲ ਦੇ। ਵੈਸੇ ਵੀ ਇਹ ਕਿਹਾ ਜਾਂਦਾ ਵੀ ਕੈਪਟਨ ਸਾਹਿਬ ਮੋਤੀ ਮਹਿਲ ਦੇ ਵਿੱਚ ਤਾਂ ਕਿਸੇ ਨੂੰ ਵੜਨ ਨਹੀਂ ਦਿੰਦੇ, ਤੇ ਆਪਣਾ ਜਿਹੜਾ ਆਫਿਸ ਹੈ ਉਹ ਚਲਾਉਂਦੇ ਪਟਿਆਲੇ ਤੋਂ ਜਾਂ ਮੋਤੀ ਮਹਿਲ ਤੋਂ। ਜਦੋਂ ਵੜਨ ਨਹੀਂ ਦਿੰਦੇ ਫਿਰ ਸਲਾਹਕਾਰਾਂ ਤੋਂ ਸਲਾਹ ਕਦੋਂ ਲੈਂਦੇ ਆ ਇਹ ਵੀ ਕੁਛ ਨਹੀਂ ਪਤਾ। ਇਸ ਕਰਕੇ ਫਿਰ ਜਿਹੜੇ ਸਲਾਹਕਾਰ ਬਣਾਏ ਆ ਉਹ ਵੀ ਤੁਸੀਂ ਦੇਖੋਗੇ ਵੀ ਸੰਗਤ ਸਿੰਘ ਗਿੱਲ ਜੀਆਂ ਬੜਾ ਵਿਰੋਧ ਕੀਤਾ ਉਹਨਾਂ ਨੇ। ਉਹ ਤਾਂ ਜਾਣੀ ਜਦੋਂ ਮੰਤਰੀ ਨਹੀਂ ਬਣਾਇਆ ਉਸ ਵੇਲੇ ਪੂਰਾ ਐਨ ਚੱਲ ਰਿਹਾ ਸੀ ਕੰਮ। ਵੜਿੰਗ ਸਾਹਿਬ ਇਹ ਵੀ ਥੋੜੀ ਜਿਹਾ ਤੱਤੇ ਜਿਹਾ ਸੀਗੇ। ਵੈਸੇ ਜੇ ਤਾਂ ਜਿੱਤ ਜਾਂਦੇ, ਵੈਸੇ ਤਾਂ ਇਹ ਚਾਹੁੰਦੇ ਸੀ ਵੀ ਇਹਨਾਂ ਨੂੰ ਸੈਂਟਰ 'ਚ ਭੇਜ ਦਈਏ ਜੇ ਜਿੱਤ ਜਾਣ ਦਾ, ਪਰ ਉਹ ਗੱਲਬਾਤ ਜਿਹੜੀ ਆ ਬਣ ਨਹੀਂ ਪਾਈ। ਇਸੇ ਕਰਕੇ ਮਨਪ੍ਰੀਤ ਬਾਦਲ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਔਖਾ ਹੋਣਾ, ਕਿਉਂਕਿ ਉਹ ਹਰ ਗੱਲ ਦੇ ਉੱਤੇ ਇਹੀ ਰੌਲਾ ਹੁੰਦਾ ਅਕਾਲੀਆਂ ਵੇਲੇ ਵੀ ਸਾਡੇ ਕੋਲ ਪੈਸਾ ਹੈ ਨਹੀਂ। ਉਹ ਸਭ ਤੋਂ ਜ਼ਿਆਦਾ ਔਖਾ ਆ। ਹੁਣ ਜਿਹੜੀ ਪਿਛਲੀ ਮੀਟਿੰਗ ਹੋਈ ਆ ਬੇਰ ਸਾਹਿਬ ਗੁਰਦੁਆਰਾ ਮੱਥਾ ਟੇਕਿਆ ਪਹਿਲਾਂ ਸੁਲਤਾਨਪੁਰ ਲੋਧੀ, ਉੱਥੇ ਫਿਰ ਇਹਨਾਂ ਦੀ ਮੀਟਿੰਗ ਕੈਬਨਿਟ ਦੀ ਹੋਈ ਆ। ਉਸ ਵੇਲੇ ਉਹ ਪੱਤਰਕਾਰਾਂ ਦੇ ਮੋਹਰੇ ਬੋਲੇ ਨਹੀਂ। ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਫਸਿਆ ਆ ਇਸ ਵੇਲੇ ਉਹ ਮਨਪ੍ਰੀਤ ਬਾਦਲ ਆ, ਕਿਉਂਕਿ ਜਦੋਂ ਤਾਂ ਲੋਕਾਂ ਦੇ ਉੱਤੇ ਪੈਸੇ ਲਾਉਣੇ ਆ ਉਸ ਵੇਲੇ ਉਹਨੂੰ ਕਹਿਣਾ ਪੈਂਦਾ ਵੀ ਕੋਈ ਪੈਸਾ ਨਹੀਂ, ਵੀ ਸਾਡੇ ਕੋਲ ਅਸੀਂ ਲਾ ਨਹੀਂ ਸਕਦੇ, ਸਾਡੀਆਂ ਸਕੀਮਸ ਬੰਦ ਆ ਕਿਸੇ ਵੀ ਤਰੀਕੇ ਦੇ ਨਾਲ। ਬੱਚਿਆਂ ਦੇ ਵਜੀਫੇ ਬੰਦ ਹੋ ਗਏ, ਜਿਹੜਾ ਮਿਡ ਡੇ ਮੀਲ ਆ ਉਹਦੇ ਵਿੱਚ ਬੜਾ ਹੁਣ ਨਿਗਾਰ ਆ ਰਿਹਾ। ਮਾਸਟਰ ਇਹ ਕਹਿ ਰਹੇ ਆ ਵੀ ਸਾਨੂੰ ਕੋਲੋਂ ਪੈਸੇ ਜਿਹੜੇ ਖਰਚਣੇ ਪੈ ਰਹੇ। ਸ਼ਗਨ ਸਕੀਮਾਂ ਉਹ ਵੀ ਜਿਹੜਾ ਬੁਢਾਪਾ ਪੈਨਸ਼ਨ ਹੈ ਮੇਰੇ ਖਿਆਲ ਜਿੰਨੀਆਂ ਭਲਾਈ ਦੀਆਂ ਸਕੀਮ ਸਾਰੀਆਂ ਬੰਦ ਕੀਤੀਆਂ, ਸਾਰੀਆਂ ਬੰਦ ਹੋ ਗਈਆਂ। ਤੇ ਉਹ ਮਨਪ੍ਰੀਤ ਬਾਦਲ ਕਹਿੰਦੇ ਵੀ ਸਾਡੇ ਕੋਲ ਪੈਸਾ ਹੈ ਨਹੀਂ। ਹੁਣ ਜਦੋਂ ਕੈਪਟਨ ਸਾਹਿਬ ਆਪਣੇ ਬੇਸ ਦੇ ਉੱਤੇ, ਕਿਉਂਕਿ ਉਹ ਸੁਪਰੀਮ ਆ, ਉਹ ਆਪਣੇ ਬੇਸ ਦੇ ਉੱਤੇ ਕਹਿ ਦਿੰਦੇ ਆ ਵੀ ਆਹ ਨਹੀਂ ਆਹ ਕਰ, ਫਿਰ ਉਸ ਵੇਲੇ ਦਾ ਕੋਈ ਬੱਸ ਤਾਂ ਚੱਲਦਾ ਨਹੀਂ। ਉਹ ਫਿਰ ਬੱਸ ਕਚੀਕੀਆਂ ਜਾਂ ਬਟਨ ਜੋਗਾ ਰਹਿ ਗਿਆ, ਨਿਕਲ ਹੁਣ ਸਕਦਾ ਨਹੀਂ, ਆਪਸ਼ਨ ਕੋਈ ਹੈ ਨਹੀਂ। ਜਾਂ ਤਾਂ ਫਿਰ ਨਵਜੋਤ ਸਿੱਧੂ ਵਾਂਗੂ ਇੱਕ ਪਾਸੇ ਬਹਿ ਜਾਵੇ ਜੀ। ਇਹ ਵੀ ਇੱਕ ਚਰਚਾ ਚੱਲ ਰਹੀ ਹੈ ਸਿਆਸੀ ਗਲਿਆਰਿਆਂ 'ਚ ਕਿ ਜਿਹੜੇ ਆ ਹੁਣ ਮੁੱਖ ਜਿਹੜਾ ਕੈਬਨਿਟ ਦਾ ਰੈਂਕ ਦਿੱਤਾ ਗਿਆ 6 ਵਿਧਾਇਕਾਂ ਨੂੰ, ਇਹਦਾ ਕਿਤੇ ਨਾ ਕਿਤੇ ਜਿਹੜੀ ਘੁੰਡੀ ਆ ਉਹ ਜਾ ਕੇ ਨਵਜੋਤ ਸਿੰਘ ਸਿੱਧੂ ਨਾਲ ਜੁੜਦੀ ਆ, ਕਿਉਂਕਿ ਕਈ ਬੰਦੇ ਵਿੱਚੋਂ ਉਹ ਬਣਾਏ ਗਏ ਜਿਨ੍ਹਾਂ ਦੀ ਨੇੜਤਾ ਸੀ ਨਵਜੋਤ ਸਿੰਘ ਸਿੱਧੂ ਵੱਲ। ਸੋ ਇਹ ਵੀ ਕਿਹਾ ਜਾ ਰਿਹਾ ਕਿ ਕਿਤੇ ਉਹ ਪਾਰਟੀ ਤੋਂ ਵੱਖਰੇ ਹੋ ਕੇ ਨਾ ਤੁਰ ਲੈਣ ਜਾਂ ਤਾਂ ਕਰਕੇ ਸੈੱਟ ਕੀਤੇ ਗਏ।
ਬਿਲਕੁਲ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਆ ਮੁਹਿੰਮ, ਕਿਉਂਕਿ ਨੈਸ਼ਨਲ ਪਾਰਟੀਆਂ ਜਿਹੜੀਆਂ ਆ ਇਹਨਾਂ ਦੀ ਇੱਕ ਗੱਲ ਹੁੰਦੀ ਕਿ ਇਹਨਾਂ ਦੇ ਵਿੱਚ ਸਾਰਿਆਂ ਦੀ ਸੁਣਵਾਈ ਹੋ ਜਾਂਦੀ ਹੈ। ਇਹਦੇ ਵਿੱਚ ਨੈਸ਼ਨਲ ਜਿਹੜੀ ਹਾਈ ਕਮਾਂਡ ਆ ਉਹ ਵੀ ਫਿਰਕੇ ਬਣਾ ਕੇ ਰੱਖਦੀ ਆ, ਉਹਦੇ ਵਿੱਚ ਧਿਰਾਂ ਬਣਾ ਕੇ ਰੱਖਦੀ, ਚਾਹੇ ਉਹ ਭਾਜਪਾ ਦੀ ਗੱਲ ਲਾ ਲਈ ਚਾਹੇ ਕਾਂਗਰਸ ਦੀ ਲਾ ਲਈ, ਜਾਂ ਤਾਂ ਹੋਵੇ ਖੇਤਰੀ ਪਾਰਟੀ ਜਿਹਦਾ ਅਕਾਲੀ ਆ ਵੀ ਬਾਦਲ ਦੋ ਹੀ ਪੇ ਪੌਤੇ ਆ, ਜੋ ਫੈਸਲਾ ਆ ਵੀ ਕਿਸੇ ਨੇ ਬੋਲਣਾ ਚੁੱਪ ਕਰਕੇ ਸੁਣ ਲਓ, ਜਾਂ ਤਾਂ ਉਦਾਂ ਦਾ ਹੋਵੇ। ਹੁਣ ਇਹਦੇ ਵਿੱਚ ਇੱਕ ਦੁੱਲੋ ਘੱਟ ਧੜਾ ਆ, ਭਾਵੇਂ ਉਹ ਬੰਦਾ ਆ ਉਹ ਕਦੀ ਕਿਸੇ ਨੇ ਸੁਣਨਾ ਨਹੀਂ, ਪਰ ਉਹ ਬੰਦੇ ਦੀ ਪਹੁੰਚ ਉੱਥੇ ਤੱਕ ਆ। ਏਦਾਂ ਸੰਤੋਸ਼ ਚੌਧਰੀ ਰੱਖ ਲਓ, ਉਦਾਂ ਭਾਵੇਂ ਉਹਦੇ ਵਿੱਚ ਕੋਈ ਟੈਲੈਂਟ ਨਾ ਹੋਵੇ, ਪਰ ਉਹ ਗੁਰਵੰਤਾ ਸਿੰਘ ਉਹਦੇ ਡੈਡੀ ਵੇਲੇ ਦੀਆਂ ਇੰਨੀਆਂ ਸਾਂਝਾਂ ਪਈਆਂ ਇੰਦਰਾ ਗਾਂਧੀ ਵੇਲੇ ਦੀਆਂ ਬਈ ਉਹ ਬੰਦੇ ਜਾਣੀ ਸਿੱਧਾ ਕੈਪਟਨ ਨੂੰ ਕਹਿੰਦੇ ਤੂੰ ਪਿੱਛੇ ਹਟ ਮੈਂ ਜਾਂਦਾ ਆ, ਜੇ ਸਿੱਧੀਆਂ ਉੱਥੇ ਤਾਰਾਂ ਜਿਹੜੀਆਂ ਜੁੜੀਆਂ ਹੋਈਆਂ। ਹੁਣ ਕੈਪਟਨ ਸਾਹਿਬ ਨੂੰ ਡਰ ਇਹ ਆ ਵੀ ਇਹ ਲਾਸਟ ਉਹਨਾਂ ਦੀ ਪਾਰੀ ਆ, ਵੀ ਐਵੇਂ ਹੁਣ ਜਾਣਾ ਕਈ ਵਾਰੀ ਤੁਹਾਨੂੰ ਜਿੱਦਾਂ ਮੈਂ ਦੱਸਿਆ ਲਾਲਸਾ ਖਤਮ ਨਹੀਂ ਹੁੰਦੀ, ਹੋ ਸਕਦਾ ਕੱਲ ਨੂੰ ਇਹ ਕਹਿ ਦਿੱਤਾ ਜਾਵੇ ਵੀ ਇਹਨਾਂ ਐਮਐਲਏ ਤੋਂ ਇੱਕ ਹਾਰਿਆ ਜਾਵੇ ਬਈ ਕੈਪਟਨ ਸਾਹਿਬ ਹੀ ਸਾਡੇ ਹੀਰੋ ਆ, ਇਹ ਤੋਂ ਬਿਨਾਂ ਗੱਲ ਨਹੀਂ ਚੱਲਣੀ, ਇਹਨਾਂ ਨੂੰ ਫੇਰ ਦੁਬਾਰਾ ਤੋਂ ਇੱਧਰ ਲਿਆਓ। ਮੇਰੇ ਖਿਆਲ ਨਾਲ ਇਹ ਹੰਸਰਾਜ ਹੰਸ ਵਾਂਗੂ ਇਹ ਵੀ ਬਿਆਨ ਦਿੱਤਾ ਜਾ ਸਕਦਾ ਜੀ ਕਿ ਮੌਜ ਆ ਫਕੀਰਾਂ ਦੀ, ਲੜ ਸਕਦੇ ਆ ਫਿਰ ਤੋਂ। ਬਿਲਕੁਲ, ਇਸ ਕਰਕੇ ਉਹ ਕਹਿ ਤਾਂ ਦਿੱਤਾ ਪਹਿਲੀਆਂ ਚ, ਹੁਣ ਕਹਿੰਦੇ ਹੋਣੇ ਆ ਵੀ ਅਜੇ ਤਾਂ ਮੈਂ ਘੋੜੇ ਵਰਗਾ, ਅਜੇ ਮੈਨੂੰ ਕੀ ਹੋਇਆ ਹਨਾ, ਵੀ ਅਗਲੀ ਵਾਰ ਨੂੰ ਜਿਹੜਾ ਆ ਮੈਂ ਇੱਕ ਵਾਰੀ ਚੋਣ ਲੜ ਲੈਂਦੇ। ਇਸ ਕਰਕੇ ਇਹ ਬੰਦੇ ਪੱਟੇ ਜਾ ਰਹੇ ਆ, ਕਿਉਂਕਿ ਇਹ ਬੰਦੇ ਜਿਹੜੇ ਆ ਨਾਰਾਜ਼ ਵੀ ਜੇ ਹੋ ਗਏ ਕੱਲ ਨੂੰ ਕੈਪਟਨ ਵੱਲ ਖੜਨੇ ਨਹੀਂ, ਅੱਜ ਇਹਨਾਂ ਨੂੰ ਮਲਾਈਆਂ ਦਵਾਂਗੇ ਕੱਲ ਨੂੰ ਉਹਨੀ ਕੀ ਬਸ ਕਹਿਣਾ ਹੀ ਆ ਸਾਡਾ ਜੀ ਲੀਡਰ ਇਹ ਆ, ਇੰਨੀ ਗੱਲ ਕਹਾਉਣ ਦੇ ਲਈ ਭਾਲ ਜਿਹੜਾ ਪੰਜਾਬ ਦਾ ਖਜ਼ਾਨਾ ਆ ਉਹ ਜਿਹੜਾ ਇਹਨਾਂ ਤੇ ਲੁਟਾ ਦੋ। ਬਿਲਕੁਲ, ਸੋ ਗੱਲ ਮੁੱਕਦੀ ਇਹ ਹੈ ਜੀ ਕਿ ਜਿਹੜੀ ਆਮ ਜਨਤਾ ਆ ਉਹ ਕੱਲ ਵੀ ਰੋਂਦੀ ਸੀ ਤੇ ਅੱਜ ਵੀ ਰੋਂਦੀ ਆ ਤੇ ਇਹ ਨਜ਼ਾਰੇ ਲੈਂਦੇ ਆ। ਬਿਲਕੁਲ। ਸੋ ਦਲਜੀਤ ਜੀ ਅੱਜ ਜਿਹੜਾ ਆਖਰੀ ਸਵਾਲ ਆ, ਜੇ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਜਿਹੜੀ ਬਟਾਲਾ ਪਟਾਕਾ ਫੈਕਟਰੀ ਬਲਾਸਟ ਹੋਇਆ ਸੀਗਾ, ਤੇ ਉਸ ਤੋਂ ਬਾਅਦ ਤਕਰੀਬਨ ਸਾਰੇ ਸਿਆਸੀ ਆਗੂਆਂ ਨੇ ਉੱਥੋਂ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਜਿਹੜੇ ਪੰਜਾਬ ਲੋਕ ਭਲਾਈ ਦੇ ਜਿਹੜੇ ਆਗੂ ਆ ਸਿਮਰਜੀਤ ਬੈਂਸ ਉਹਨਾਂ ਤੇ ਇੱਕ ਪਰਚਾ ਵੀ ਹੋ ਗਿਆ। ਸੋ ਹੁਣ ਉਹ ਜਿਹੜਾ ਬਲਾਸਟ ਵਾਲੀ ਦੁਰਘਟਨਾ ਉਹਦੀ ਤਾਂ ਕੋਈ ਗੱਲ ਨਹੀਂ ਹੋ ਰਹੀ, ਤੇ ਜਿਹੜਾ ਸਾਰਾ ਧਿਆਨ ਆ ਉਹ ਇਸ ਪਰਚੇ ਵਾਲੇ ਮਾਮਲੇ ਵੱਲ ਕੇਂਦਰਿਤ ਹੋ ਗਿਆ, ਕਿਉਂਕਿ ਕੈਪਟਨ ਸਾਹਿਬ ਦਾ ਬਿਆਨ ਆਇਆ ਕਿ ਇਹ ਪਰਚਾ ਮੈਂ ਕਰਾਇਆ ਜੀ। ਸੋ ਥੋੜਾ ਦੱਸੋ ਮੁੱਕੇ ਪੂਰਾ ਮਾਮਲਾ ਹੈ ਕੀ? ਦੇਖੋ ਇਹ ਸਾਡੀ ਗੱਲ ਜਾਇਜ਼ ਆ ਵੀ ਜਿਹੜਾ ਮੇਨ ਮੁੱਦਾ ਸੀ ਜੀ ਉਹ ਤਾਂ ਭਟਕਾਤਾ, ਉਹ ਤਾਂ ਹੁਣ ਮੁੱਦਾ ਰਿਹਾ ਹੀ ਨਹੀਂ। ਉਹਦਾ ਕਾਰਨ ਇੱਕ ਇਹ ਵੀ ਹੋ ਗਿਆ ਵੀ ਜਿਹੜੇ ਫੈਕਟਰੀ ਦੇ ਮਾਲਕ ਉਹਨਾਂ ਚੋਂ ਬਚੇ ਇੱਕ ਲੋਕਾਂ ਦੀ ਇਹ ਵੀ ਸਿਮਤੀ ਥੋੜੀ ਜਿਹੀ ਹੋ ਗਈ। ਪਰ ਜਿਹੜਾ ਮਾਮਲਾ ਆ ਵੀ ਸਿਮਰਨਜੀਤ ਸਿੰਘ ਬੈਂਸ ਜੇ ਹਿਸਾਬ ਦੇ ਨਾਲ ਡੀਸੀ ਸਾਹਿਬ ਨਾਲ ਬੋਲੇ ਆ, ਡੀਸੀ ਜਿਹੜਾ ਸਾਰੇ ਜ਼ਿਲ੍ਹੇ ਦਾ ਮੁਖੀ ਹੁੰਦਾ ਉਹ ਇੱਕ ਅਫਸਰ ਆ ਜੀ। ਜਿਹੜੇ ਤੁਸੀਂ ਦੇਖੋ ਵੀ SHO ASI ਜਾਂ ਹੋਰ ਜਿਹੜੇ BDO ਇਹ ਸਾਰੇ ਜਿਹੜੇ ਆ ਸੇਵਕ ਦੇ ਵਿੱਚ ਆਉਂਦੇ ਆ। ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ, ਭਾਰਤ ਦਾ ਸੰਵਿਧਾਨ ਇਹ ਕਹਿੰਦਾ ਵੀ ਇਹ ਜਿਹੜੇ ਬੰਦੇ ਆ ਇਹ ਤਾਂ ਲੋਕਾਂ ਦੇ ਸੇਵਕ ਆ, ਇਹਨਾਂ ਨੂੰ ਅਫਸਰ ਨਹੀਂ ਕਿਹਾ ਜਾਂਦਾ। ਅਫਸਰ ਜਿਹੜਾ ਆ ਉਹ DC ਆ। DC ਜਿਹੜਾ ਆ ਉਹ ਸਾਰੇ ਜ਼ਿਲ੍ਹੇ ਦਾ ਮੁਖੀ ਆ, ਸਾਰੇ ਅਫਸਰ ਜਿਹੜੇ ਇਹਦੇ ਅੰਡਰ ਕੰਮ ਕਰਦੇ ਆ। ਹੁਣ ਇਹ ਮੀਟਿੰਗ ਹੋ ਰਹੀ ਸੀ, ਉਹਦੇ ਵਿੱਚ ਉਹਨੇ SSP ਜਾਂ ਹੋਰ ਵੀ ਜਿਹੜੇ ਮਹਿਕਮਿਆਂ ਦੇ ਜਿਹੜੇ ਲੋਕ ਸੀ ਉਹ ਬੁਲਾਏ ਹੋਏ ਸੀ, ਉੱਤੇ ਗੱਲ ਮੀਟਿੰਗ ਚੱਲ ਰਹੀ ਆ। ਹੁਣ ਬੈਂਸ ਸਾਹਿਬ ਇੱਕ ਤਾਂ ਧੱਕੇ ਦੇ ਨਾਲ ਜਾਂਦੇ ਆ ਅੰਦਰ, ਫਿਰ ਧੱਕੇ ਦੇ ਨਾਲ ਜਾ ਕੇ ਉੱਥੇ ਉਹਨਾਂ ਦੇ ਨਾਲ ਕਿਹਾ ਸੁਣੀ ਵੀ ਕਰਦੇ ਆ। ਹੁਣ ਮੰਨ ਲਓ ਕਿ ਸਿਮਰਨਜੀਤ ਸਿੰਘ ਬੈਂਸ ਸਾਹਿਬ, ਮੈਂ 2 ਵਾਰੀ ਉਹਨਾਂ ਦੀ ਇੰਟਰਵਿਊ ਵੀ ਕੀਤੀ ਆ ਰੇਡੀਓ ਦੇ ਉੱਤੇ, ਉਹਨਾਂ ਨੇ ਬਹੁਤ ਵਾਰੀ ਸਾਨੂੰ ਕਿਹਾ ਵੀ ਮੇਰੀ ਅਜੇ ਮੀਟਿੰਗ ਆ, ਉਹਨਾਂ ਦੇ ਜਿਹੜੇ ਸੈਕਟਰੀ ਆ ਵੀ ਮੇਰੀ ਅਜੇ ਮੀਟਿੰਗ ਚੱਲ ਰਹੀ ਆ, ਤੁਸੀਂ ਬਾਅਦ ਦੇ ਵਿੱਚ ਫੋਨ ਕਰਿਓ ਜੀ। ਮੈਂ ਉੱਤੇ ਜਾ ਕੇ ਥੋੜੀ ਕਹਿ ਸਕਦਾ ਆ ਵੀ ਨਹੀਂ ਉਹਨਾਂ ਨੂੰ ਕਹੋ ਮੀਟਿੰਗ ਨਹੀਂ ਬੰਦ ਕਰੋ, ਮੈਂ ਕਰਨੀ ਆ ਇੰਟਰਵਿਊ। ਮੈਂ ਕੌਣ ਹੁੰਦਾ ਉਹਨਾਂ ਦਾ? ਉਹਨਾਂ ਦਾ ਮੈਂ ਟਾਈਮ ਦੇਖ ਕੇ ਕਰੂੰਗਾ ਹਨਾ। ਹੁਣ ਉਹ ਬਿਜ਼ੀ ਆ, ਕਈ ਵਾਰੀ ਘੰਟਾ ਵੀ ਲੱਗ ਜਾਂਦਾ ਸੀ, ਕਈ ਵਾਰੀ 2-2 ਘੰਟੇ ਵੀ ਲੱਗ ਜਾਂਦੇ ਸੀ। ਅਸੀਂ ਏਦਾਂ ਇੰਟਰਵਿਊ ਜਿਹੜੀਆਂ ਕੀਤੀਆਂ। ਇਹਦਾ ਮਤਲਬ ਇਹ ਆ ਵੀ ਜੇ ਤੁਹਾਡੀਆਂ ਇੰਨੀਆਂ ਮੀਟਿੰਗਸ ਅਹਿਮ ਆ, ਇੱਕ DC ਜਿਹੜਾ ਉਸ ਵੇਲੇ ਪ੍ਰਬੰਧ ਦੇਖ ਰਿਹਾ ਉਹਦੀਆਂ ਮੀਟਿੰਗਸ ਵੀ ਅਹਿਮ ਆ। ਮੈਂ ਨੋ ਡਾਊਟ ਬੈਂਸ ਸਾਹਿਬ ਦਾ ਬਹੁਤ ਦਿਲੋਂ ਫੈਨ ਵੀ ਰਿਹਾ, ਹੁਣ ਵੀ ਆ, ਕੰਮ ਕਰਦੇ ਆ, ਕੋਈ ਇਮਾਨਦਾਰ ਬੰਦੇ ਆ, ਕੋਈ ਇਹਨਾਂ ਤੇ ਦਾਗ ਨਹੀਂ, ਕੰਮ ਕਰਦੇ ਆ। ਪਰ ਢੰਗ ਦੇ ਨਾਲ ਮੈਂ ਥੋੜਾ ਜਿਹਾ ਅਸਹਿਮਤ ਆ। ਅਸਹਿਮਤ ਏਦਾਂ ਆ ਵੀ ਇਹ ਉਦੋਂ ਕੌਂਸਲਰ ਹੁੰਦੇ ਸੀ ਅਕਾਲੀ ਦਲ ਦੇ, 2009 ਜੂਨ ਦੀ ਗੱਲ ਆ। ਉਸ ਵੇਲੇ ਗੁਰਵਿੰਦਰ ਸਿੰਘ ਬੈਨੀਪਾਲ ਉਹ ਤਹਿਸੀਲਦਾਰ ਸੀ। ਏਦਾਂ ਹੀ ਕਿਸੇ ਰਜਿਸਟਰੀ ਦਾ ਰੌਲਾ ਪੈ ਗਿਆ, ਉੱਥੇ ਅੰਦਰ ਗਏ, ਅੰਦਰ ਜਾ ਕੇ ਉਹਨਾਂ ਧੱਕਾ ਮੁੱਕੀ ਵੀ ਕੀਤੀ, ਉਹਦੀਆਂ ਵਿਚਾਰੇ ਦੀਆਂ ਅੱਖਾਂ ਵੀ ਸਜਾਤੀਆਂ, 40 ਬੰਦੇ ਨਾਲ ਲੈ ਕੇ ਗਏ। ਇਹ ਤਾਂ ਚਲੋ ਸ਼ੁਕਰ ਆ DC ਕੁੱਟੇ, ਹੁਣ ਕੁੱਟਣੋਂ ਤਾਂ ਹਟ ਗਏ ਆ ਇਹ ਉਸ ਤੋਂ ਬਾਅਦ ਚ, ਪਹਿਲਾਂ ਇਹ ਕੁੱਟਦੇ ਹੁੰਦੇ ਸੀ। ਇਹਨਾਂ ਨੇ ਉਹ ਕੁੱਟਿਆ, ਉਹਦੀ ਪੱਗ ਵੀ ਲਾਈ ਆ, ਤੇ ਉਹ ਬੈਨੀਪਾਲ ਹੁਣ ਰਿਟਾਇਰ ਵੀ ਹੋ ਗਿਆ, ਉਹਨੇ ਆਪਣੇ ਪੱਗ ਨਹੀਂ ਬੰਨੀ ਸਿਰ ਤੇ,
ਉਹ ਏਦਾਂ ਉਹ ਕਹਿੰਦਾ ਮੈਂ ਪੱਗ ਉਦਣ ਬੰਨਣੀ ਆ ਜਿੱਦਣ ਇਹਨੂੰ ਸਜ਼ਾ ਹੋਵੇ। ਉਹਨੇ ਅਕਾਲੀ ਲੀਡਰਾਂ ਨੂੰ ਵੀ ਇਹਦੀਆਂ ਬਹੁਤ ਸ਼ਿਕਾਇਤਾਂ ਕੀਤੀਆਂ, ਪਰ ਉਸ ਵੇਲੇ ਚਹੇਤਾ ਬਹੁਤ ਸੀ ਅਕਾਲੀਆਂ ਦਾ, ਕਿਸੇ ਨੇ ਕੋਈ ਸਟੈਪ ਨਹੀਂ ਚੱਕਿਆ। ਪਰ ਇਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਰਟੀ ਜਿਹੜੀ ਆ ਇਨਸਾਫ ਪਾਰਟੀ ਜਿਹੜੀ ਬਣਾਈ ਆ। ਦੇਖੋ ਨੋ ਡਾਊਟ ਉਸ ਵੇਲੇ ਭਾਵਕ ਹੋਏ ਆ, ਬਹੁਤ ਸਾਰੀਆਂ ਜਿਹੜੀਆਂ ਇਹ ਅੰਦਰ ਜਾਂਦੇ ਵੀ ਆ, ਤੇ ਕਲਮ ਛੋੜ ਇੱਕ ਹੜਤਾਲ ਵੀ ਹੋਈ ਆ ਇਹਨਾਂ ਦੇ ਖਿਲਾਫ। ਉਹ ਸਾਰੇ ਜਿਹੜੇ ਹੈਗੇ ਆ ਕੰਮ ਕਰਨ ਵਾਲੇ ਮਹਿਕਮਿਆਂ ਦੇ ਵਿੱਚ ਕਰਮਚਾਰੀ, ਉਹ ਸਾਰੇ ਔਖੇ ਆ ਵੀ ਇਹ ਆਉਂਦੇ ਆ ਕੇ ਜਿਹੜੀ ਵੀਡੀਓ ਬਣਾ ਲੈਂਦੇ ਆ। ਇੱਕ ਤਾਂ ਬਦਨਾਮੀ ਬਹੁਤ ਹੁੰਦੀ ਆ ਵੀਡੀਓ ਬਣ ਕੇ। ਹੁਣ ਇਹ ਤਾਂ ਇਹ ਹੋਇਆ ਵੀ ਬਦਨਾਮੀ ਤਾਂ ਡੀਸੀ ਦੀ ਵੀ ਪਹਿਲੇ ਦਿਨ ਤੁਸੀਂ ਦੇਖੋਗੇ ਬਹੁਤ ਹੋਈ, ਉਸ ਵੇਲੇ ਬੈਂਸ ਸਾਹਿਬ ਦੀ ਬੱਲੇ ਬੱਲੇ ਸੀ। ਫਿਰ ਉਸ ਤੋਂ ਬਾਅਦ ਡੀਸੀ ਦਾ ਵੀ ਇੱਕ ਕਰੈਕਟਰ ਦੀਆਂ ਵੀਡੀਓ ਸਾਹਮਣੇ ਆ ਗਈਆਂ ਵੀ ਇਹ ਵੀ ਬੰਦਾ ਜਿਹੜਾ ਆ ਅਹਿਮ ਆ। ਬਹੁਤ ਸਾਰੇ ਇਹ ਕੰਮ ਚੈਰਿਟੀ ਦੇ ਵੀ ਕਰ ਰਿਹਾ, ਸਕੂਲਾਂ ਲਈ ਬਹੁਤ ਸਾਰੇ ਕੰਮ ਕੀਤੇ ਆ, ਲੋਕਾਂ ਨੂੰ ਜੋੜਨ ਲਈ ਬੜੇ ਅਭਿਆਨ ਜਿਹੜੇ ਨੇ ਛੇੜੇ ਆ। ਤੇ ਮੀਡੀਆ ਵਿੱਚ ਇਹ ਜਦੋਂ ਖਬਰਾਂ ਆਈਆਂ ਉਹਦੇ ਨਾਲ ਇਹ ਪਤਾ ਲੱਗ ਗਿਆ ਬਈ ਇਹ ਜਿਹੜਾ ਬੰਦਾ ਆ ਇਹ ਵੀ ਇਹਦੇ ਨਾਲ ਗਲਤ ਕਰ ਦਿੱਤਾ ਬੈਂਸ ਸਾਹਿਬ ਨੇ। ਤੀਜਾ ਤੁਸੀਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿ ਰਹੇ ਆ ਵੀ ਇਹ ਮੈਂ ਕੇਸ ਕਰਾਇਆ ਜੀ, ਕਿਉਂਕਿ ਉਹਨਾਂ ਨੇ ਇਹ ਕਿਹਾ ਜੀ ਕਿ ਮੈਂ ਜਿਹੜਾ ਆਪਣੇ ਜਿਹੜੇ ਮੇਰੇ ਹੈਗੇ ਆ ਅਧਿਕਾਰੀ, ਮੈਂ ਉਹਨਾਂ ਖਿਲਾਫ ਕੋਈ ਬਦਤਮੀਜ਼ੀ ਮੈਂ ਸਵੀਕਾਰ ਨਹੀਂ ਕਰੂੰਗਾ। ਤੇ ਮੈਂ ਇਹਦੇ ਨਾਲ ਇਹ ਪੁੱਛਣਾ ਚਾਹੁੰਦਾ ਜੀ ਕਿ ਜਿਹੜੀ ਇਹ ਬਦਤਮੀਜ਼ੀ ਆ ਇਹ ਜਾਂ ਜਿਹੜੇ ਉੱਚਾ ਬੋਲ ਆ ਅਧਿਕਾਰੀਆਂ ਨਾਲ, ਕੀ ਪਹਿਲੀ ਵਾਰ ਬੋਲਿਆ ਗਿਆ ਜਾਂ ਸਿਰਫ ਬੈਂਸ ਸਾਹਿਬ ਵੱਲੋਂ ਇਹ ਸ਼ੁਰੂਆਤ ਹੋਈ ਹੈ? ਦੇਖੋ ਆ 6 ਹੁਣ ਸਲਾਹਕਾਰ ਬਣਾਏ ਆ ਜੀ, 3 ਕ ਪਹਿਲਾਂ ਹੈਗੇ ਆ, ਜਾਨੀ ਕੋਈ 9-10 ਤੇ ਇਹਨਾਂ ਕੋਲ ਸਲਾਹਕਾਰ ਆ। ਇਹ 9-10 ਸਲਾਹਕਾਰਾਂ ਨੇ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਪਹਿਲਾਂ ਵੀ ਇਦਾਂ ਹੋਈਆਂ ਆ, ਤੁਸੀਂ ਕੈਪਟਨ ਸਾਹਿਬ ਉਦੋਂ ਕਿਉਂ ਨਹੀਂ ਕੀਤਾ? ਤੇ ਇਹਨਾਂ ਦੀ ਪਾਰਟੀ ਵਾਲਿਆਂ ਨੇ ਵੀ ਬਹੁਤ ਕੀਤੀ। ਭਾਰਤ ਆਸ਼ੂ ਜੀ ਭਾਰਤ ਆਸ਼ੂ ਜਿਹੜਾ ਕਿ ਲੁਧਿਆਣੇ ਦੇ ਵਿੱਚ MLA ਆ ਜੀ, ਉਹ ਬੋਲਦਾ ਹੀ ਟੇਢਾ ਆ। ਬਿਲਕੁਲ, ਉਹ ਜਦੋਂ ਵੀ ਗੱਲ ਕਰੂੰਗਾ, ਤੁਸੀਂ ਸਧਾਰਨ ਵੀ ਉਹਨਾਂ ਗੱਲ ਕਰੋ ਹਨਾ, ਉਹ ਬੋਲਦਾ ਇੰਨਾ ਟੇਢਾ ਆ, ਤੁਸੀਂ ਗੱਲਾਂ ਹੀ ਛੱਡ ਦੋ ਜੀ। ਉਹਨੇ ਟੇਢੀਆਂ ਗੱਲਾਂ ਕਰਦੇ ਕਰਦੇ ਨਹੀਂ, ਇੱਕ ਉਹ ਨਿਗਮ ਦਾ ਜਿਹੜਾ ਬੰਦਾ ਆ ਉਹਨੂੰ ਜਾ ਕੇ ਕਹਿੰਦਾ ਆ ਵੀ ਤੈਨੂੰ ਪਤਾ ਨਹੀਂ ਮੈਂ MLA ਆ, ਜਾਂ ਤੂੰ ਰਿਕਾਰਡਿੰਗ ਕਰਨੀ ਕਰ ਲਾ। ਐਡਾ ਉਹ ਨਿਡਰ ਹੋਇਆ, ਉਹਨੂੰ ਭੁੱਲ ਗਿਆ ਵੀ ਸਿਕੰਦਰ ਸਿੰਘ ਮਲੂਕਾ ਵੀ ਇਦਾਂ ਹੀ ਗੱਲਾਂ ਕਰਦਾ। ਲੋਕਾਂ ਨੇ ਚੱਕ ਕੇ ਉਹ ਮਾਰਿਆ, ਮਲੂਕੇ ਦਾ ਜਨਾਬ ਹੀ ਨਹੀਂ ਕਿਸੇ ਨੂੰ ਆਉਂਦਾ। ਮੈਂ ਆਪਣੇ ਅੱਖੀਂ ਦੇਖਿਆ ਇੱਥੇ ਮੈਲਬੌਰਨ ਦੇ ਵਿੱਚ ਕੀ ਹਸ਼ਰ ਹੋਇਆ ਮਲੂਕਾ ਸਾਹਿਬ ਦਾ। ਮੈਂ ਕੋਈ ਗੱਲ ਮੈਂ ਇਹ ਕਹਿਣਾ ਕਿ ਜੇ ਤੁਸੀਂ ਹਨਾ ਸਹੀ ਨਹੀਂ ਚੱਲਦੇ, ਲੋਕਾਂ ਨੇ ਵੀ ਸਹੀ ਨਹੀਂ ਚੱਲਣਾ ਜੀ। ਜੇ ਤੁਸੀਂ ਠੀਕ ਆ ਆਪਣੇ ਥਾਂ ਦੇ ਉੱਤੇ ਕੰਮ ਕਰੋ, ਠੀਕ ਆ, ਉਹਨਾਂ ਕਿ ਜਿਹੜਾ ਜਾਇਜ਼ ਹੋਣਾ ਚਾਹੀਦਾ। ਫਿਰ ਆ ਦਵਿੰਦਰ ਘਵਾਇਆ, ਬਿਲਕੁਲ ਇਹ ਉਹ ਲੇਡੀ ਕਾਂਸਟੇਬਲ ਦੇ ਨਾਲ ਕਿੰਨਾ ਘਟੀਆ ਵਿਵਹਾਰ ਉਹਦੇ ਨਾਲ ਕੀਤਾ ਜੀ। ਬਿਲਕੁਲ, ਉਸ ਵੇਲੇ ਕਿਉਂ ਇਹ ਚੁੱਪਚਾਪ ਸੀਗੇ ਕੈਪਟਨ ਸਾਹਿਬ ਜੀ? ਬਿਲਕੁਲ, ਉਸ ਵਕਤ ਪਰਚਾ ਕਿਉਂ ਨਹੀਂ ਹੋਇਆ? ਤੇ ਮੇਰੇ ਖਿਆਲ ਉਹ ਜਿਹੜੀ ਲੇਡੀ ਆਫੀਸਰ ਆ ਉਹਨਾਂ ਨੂੰ ਬਦਲ ਵੀ ਦਿੱਤਾ ਗਿਆ ਉਸ ਦੀ। ਬਿਲਕੁਲ, ਇਸ ਕਰਕੇ ਇਹ ਆ ਵੀ ਜਿਹੜਾ ਤਾਂ ਆਪਣਾ ਬੰਦਾ ਆ ਉਹਦੇ ਲਈ ਤੁਹਾਡੇ ਰੂਲ ਜਿਹੜੇ ਆ ਵੱਖਰੇ। ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਜਿਹੜੇ ਸਲਾਹਕਾਰ ਰੱਖੇ ਆ ਇਹਨਾਂ ਨੂੰ ਕੋਈ ਮੱਤ ਦੇਣ ਜੀ। ਕਿਉਂਕਿ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਬੰਦੇ ਨੂੰ, ਕੈਪਟਨ ਸਾਹਿਬ ਨੂੰ ਖਾਸ ਤੌਰ ਤੇ ਜੀ ਉਮਰ ਦੇ ਆਖਰੀ ਪੜਾਅ ਦੇ ਵਿੱਚ ਆ। ਆਪਾਂ ਵੀ ਜਾਣਾ, ਮੌਤ ਦਾ ਤਾਂ ਵੈਸੇ ਕਦੀ ਵੀ ਨਹੀਂ ਪਤਾ। ਉਮਰ ਦੇ ਲਾਸਟ ਵਾਲੇ ਪੜਾਅ ਦੇ ਵਿੱਚ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਨਾਂ ਅੱਜ ਜਿਹੜੇ ਲੋਕ ਅੱਜ ਮੈਂ ਪਾਵਰ ਦੇ ਵਿੱਚ ਆ, ਮੇਰੇ ਨਾਲ ਲੋਕੀ ਫੋਟੋਆਂ ਕਰਾਉਂਦੇ ਜੀ, ਚਾਹੇ ਉਹ ਸੁਖਬੀਰ ਬਾਦਲ ਆ, ਚਾਹੇ ਕੈਪਟਨ ਅਮਰਿੰਦਰ ਸਿੰਘ ਆ, ਫੈਨ ਆ, ਫੋਲੋਅਰ ਆ, ਵੀ ਚਲੋ ਆਪਾਂ ਫੋਟੋ ਕਰਾ ਲੈਂਦੇ। ਬਿਲਕੁਲ, ਅਸਲ ਵਿੱਚ ਜਿਹੜੀ ਯੋਗਤਾ ਤਾਂ ਪਛਾਣੀ ਜਾਂਦੀ ਆ ਵੀ ਉਹਨਾਂ ਦੀ ਮੌਤ ਤੋਂ ਬਾਅਦ ਉਹ ਜਿਹੜੀ ਫੋਟੋ ਆ ਤਾਂ ਵੀ ਕੰਧ ਦੇ ਉੱਤੇ ਟੰਗੀ ਰਹਿੰਦੀ। ਜਿਹੜੇ ਲੀਡਰ ਜਿੰਨੇ ਵੀ ਆਪਣੇ, ਚਾਹੇ ਉਹ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰ ਲਈਏ, ਅੰਬੇਡਕਰ ਸਾਹਿਬ ਦੀ ਗੱਲ ਕਰ ਲਈਏ, ਆਪਣੇ ਨਹਿਰੂ ਸਾਹਿਬ ਦੀ ਗੱਲ ਕਰ ਲਈਏ, ਉਹਨਾਂ ਨੇ ਕੋਈ ਇਦਾਂ ਦੇ ਕੰਮ ਕੀਤੇ ਆ ਵੀ ਅੱਜ ਵੀ ਉਹਨਾਂ ਦੀਆਂ ਕੰਧਾਂ ਦੇ ਉੱਤੇ ਤਸਵੀਰਾਂ ਜਿਹੜੀਆਂ ਲਟਕ ਰਹੀਆਂ। ਬਲਦੇਵ ਸਿੰਘ ਦੀ ਤਸਵੀਰ ਕਦੀ ਕਿਸੇ ਨੇ ਦੇਖੀ ਹੈ? ਕਿਸੇ ਨੇ ਨਹੀਂ ਦੇਖੀ। ਬਾਦਲ ਸਾਹਿਬ ਤੋਂ ਪਹਿਲਾਂ ਇੰਨੇ ਅਕਾਲੀ ਦਲ ਦੇ ਲੀਡਰ ਹੋਏ ਆ ਕਿ ਕਿਸੇ ਦੀ ਕੰਧ ਦੇ ਉੱਤੇ ਤਸਵੀਰ ਬਹੁਤ ਸਾਰੇ ਲੋਕਾਂ ਨੇ ਕਰਾਈਆਂ ਹੋਣਗੀਆਂ। ਇਹਨਾਂ ਦੀਆਂ ਵੀ, ਬਾਦਲ ਸਾਹਿਬ ਦੀਆਂ ਵੀ ਹੁਣ ਇਸ ਵੇਲੇ ਤਸਵੀਰਾਂ ਬਹੁਤ ਹੋਣਗੀਆਂ। ਪਰ ਇਹਨਾਂ ਦੇ ਜਾਣ ਤੋਂ ਬਾਅਦ ਅਸਲੀ ਲੀਡਰ ਇਹ ਹੁਣ ਇਹ ਝਾਤ ਜ਼ਰੂਰ ਮਾਰ ਲੈਣ ਕਿ ਅਸੀਂ ਕੀ ਇਹ ਕੰਮ ਕਰ ਰਹੇ ਹਾਂ ਵੀ ਸਾਡੀਆਂ ਤਸਵੀਰਾਂ ਜਿਹੜੀਆਂ ਬਾਅਦ ਦੇ ਵਿੱਚ ਵੀ ਰਹਿ ਜਾਣ। ਤੇ ਬੰਦੇ ਨੂੰ ਉਦਾਂ ਦੇ ਕੰਮ ਕਰਨੇ ਚਾਹੀਦੇ ਆ ਵੀ ਅਸੀਂ ਜਿਹੜਾ ਆ ਆਪਣੇ ਜਾਣ ਤੋਂ ਬਾਅਦ ਵੀ ਆਪਣਾ ਜਿਹੜਾ ਨਾਮੋ ਨਿਸ਼ਾਨ ਆ ਉਹ ਛੱਡ ਕੇ ਜਾਈਏ ਜੀ। ਬਿਲਕੁਲ। ਸੋ ਦਲਜੀਤ ਜੀ, ਹੁਣ ਵੇਲਾ ਹੋ ਚੁੱਕਾ ਜੀ ਆਪਣੇ ਜਾਣ ਦਾ। ਤੁਸੀਂ ਸਮਾਂ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਹੁਣ ਮਿਲਦੇ ਆਪਾਂ ਅਗਲੇ ਹਫਤੇ। ਧੰਨਵਾਦ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਰੀਅਲ ਟੀਵੀ, ਜ਼ੈਂਗਾ ਟੀਵੀ, IPTV ਗਲੈਕਸੀ, ਸ਼ਾਵਾ ਗੋਲਡ, ਇਹਨਾਂ ਸਾਰਿਆਂ ਦੇ ਇੰਡੋਜ਼ TV ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।